ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਐਨ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪਾਂ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪਾਂ ਸਭ ਜਾਣਦੇ ਹਾਂ ਵੀ ਹਰ ਮੰਗਲਵਾਰ ਨੂੰ ਆਪਾਂ ਗੱਲਬਾਤ ਖੇਤੀਬਾੜੀ ਦੇ ਨਾਲ ਸੰਬੰਧਿਤ ਕਰਦੇ ਹਾਂ, ਫਾਰਮਿੰਗ ਦੇ ਨਾਲ ਸੰਬੰਧਿਤ ਕਰਦੇ ਹਾਂ। ਸੋ ਜਦੋਂ ਖੇਤੀਬਾੜੀ ਦੀ ਗੱਲ ਹੁੰਦੀ ਆ, ਮੌਸਮ ਦੀ ਗੱਲ ਹੋਣੀ, ਕਲਾਈਮੇਟ ਦੀ ਗੱਲ ਹੋਣੀ, ਉਸ ਦੇ ਵਿੱਚ ਨਾਲ ਸੁਭਾਵਿਕ ਆ। ਸੋ ਆਪਣੇ ਨਾਲ ਅੱਜ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਜਿਹੜੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ, ਉੱਥੋਂ ਆਪਣੇ ਨਾਲ ਪ੍ਰੋਫੈਸਰ ਡਾਕਟਰ ਗੁਰਰੀਤ ਬਰਾੜ ਜੀ ਜੁੜ ਚੁੱਕੇ ਆ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਡਾਕਟਰ ਬਰਾੜ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਿਹੜੀ ਆਪਾਂ ਇੱਕ ਅਹਿਮ ਮੁੱਦੇ ਦੇ ਉੱਤੇ ਡਾਕਟਰ ਬਰਾੜ ਗੱਲਬਾਤ ਜਿਹੜੀ ਉਹ ਕਰਨੀ ਆ। ਆਪਾਂ ਅਕਸਰ ਸੁਣਦੇ ਰਹਿੰਦੇ ਆ ਕਲਾਈਮੇਟ ਚੇਂਜ ਦਾ ਨਾਮ, ਗਲੋਬਲ ਵਾਰਮਿੰਗ, ਇਹ ਸਾਰੀਆਂ ਚੀਜ਼ਾਂ ਅਕਸਰ ਆਪਾਂ ਖਬਰਾਂ ਦੇ ਵਿੱਚ, ਰਿਪੋਰਟਾਂ ਦੇ ਵਿੱਚ ਸੁਣਦੇ ਰਹਿੰਦੇ ਆ, ਜਾਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ ਜੀ। ਸੋ ਅੱਜ ਆਪਣੀ ਕੋਸ਼ਿਸ਼ ਆ ਵੀ ਇਸ ਦੀ ਡੂੰਘਾਈ ਦੇ ਵਿੱਚ ਜਾਇਆ ਜਾਵੇ। ਕੀ ਆ ਕਲਾਈਮੇਟ ਚੇਂਜ, ਕੀ ਆ ਇਹ ਗਲੋਬਲ ਵਾਰਮਿੰਗ, ਇਸ ਦੇ ਕਿਉਂ ਇੱਥੇ ਤੱਕ ਪਹੁੰਚੇ ਆ, ਕਿੱਦਾਂ ਇਸ ਨੂੰ ਮੋੜਿਆ ਜਾ ਸਕਦਾ ਆ, ਕੀ ਇਸ ਦੇ ਪਿੱਛੇ ਹੋਰ ਹੋ ਸਕਦਾ ਜਾਂ ਕੀ ਚੱਲ ਰਿਹਾ ਆ ਜੀ, ਉਸ ਉੱਤੇ ਚਰਚਾ ਕਰਾਂਗੇ। ਸਭ ਤੋਂ ਜੇ ਪਹਿਲਾਂ ਸਰਲ ਗੱਲ ਕਰੀਏ ਡਾਕਟਰ ਬਰਾੜ, ਮੌਸਮ, ਜਲਵਾਯੂ, ਪੌਣ ਪਾਣੀ, ਇਹ ਆਪਾਂ ਇੰਟਰਚੇਂਜੇਬਲੀ ਬਹੁਤ ਵਾਰੀ ਜਿਹੜਾ ਉਹ ਵਰਤ ਲੈਂਦੇ। ਕਲਾਈਮੇਟ ਨੂੰ ਵੀ ਉਹੀ ਕਹਿ ਦਿੰਦੇ ਆ, ਵੈਦਰ ਨੂੰ ਵੀ ਉਹੀ ਕਹਿ ਦਿੰਦੇ ਆ। ਤੇ ਥੋੜਾ ਜਿਹਾ ਸਾਨੂੰ ਡਿਫਰੈਂਸ਼ੀਏਟ ਕਰਕੇ ਦੱਸੋ, ਫਰਕ ਦੱਸੋ ਵੀ ਵੈਦਰ ਤੇ ਕਲਾਈਮੇਟ ਦੇ ਵਿੱਚ ਕੀ ਸਭ ਤੋਂ ਪਹਿਲਾਂ ਫਰਕ ਹੁੰਦਾ ਜੀ। ਬਹੁਤ ਸੋਹਣਾ ਸਵਾਲ ਹੈ, ਕਿਉਂਕਿ ਗੱਲ ਇੱਥੋਂ ਹੀ ਸ਼ੁਰੂ ਕੀਤੀ ਜਾਣੀ ਬਣਦੀ ਹੈ। ਜਦੋਂ ਆਪਾਂ ਇਹਨਾਂ ਗੱਲਾਂ ਦੀ ਗੱਲਬਾਤ ਸੁਣਦੇ ਹਾਂ, ਕਿਸੇ ਵੀ TV ਚੈਨਲ ਦੇ ਉੱਤੇ ਮੇਨ ਸਟ੍ਰੀਮ ਗੱਲਾਂ ਬਾਤਾਂ ਹੁੰਦੀਆਂ ਨੇ, ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਕਲਾਈਮੇਟ ਕਨਵੈਨਸ਼ਨ, ਜਦੋਂ ਭਾਰੇ ਭਾਰੇ ਸ਼ਬਦ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਬਹੁਤ ਸਾਰੇ ਲਿਸਨਰ ਨੇ, ਕਈ ਵਾਰੀ ਅਸੀਂ ਵੀ ਜਦੋਂ ਗੱਲਾਂ ਬਾਤਾਂ ਸੁਣਦੇ ਹਾਂ, ਜਦੋਂ ਡੂੰਘੀਆਂ ਚਲੀ ਜਾਂਦੀਆਂ ਗੱਲਾਂ, ਤਾਂ ਫਿਰ ਆਪਾਂ ਚੈਨਲ ਚੇਂਜ ਕਰਨੇ ਜਾਂ ਗੱਲਬਾਤ ਨੂੰ ਉੱਥੇ ਹੀ ਛੱਡ ਦਿੰਦੇ ਹਾਂ। ਜੀ। ਸੋ ਇਸ ਕਰਕੇ ਇਸ ਨੂੰ ਬ੍ਰੇਕਡਾਊਨ ਕਰਨਾ ਤੇ ਸਰਲ ਅਰਥਾਂ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਜੀ। ਕਲਾਈਮੇਟ ਤੇ ਮੌਸਮ ਦੀ ਜਦੋਂ ਗੱਲ ਆਪਾਂ ਕਰਦੇ ਹਾਂ, ਮੌਸਮ ਤਾਂ ਹੁੰਦਾ ਜੀ ਵੈਦਰ, ਤੇ ਕਲਾਈਮੇਟ ਹੁੰਦਾ ਜਿਹਨੂੰ ਜਲਵਾਯੂ ਕਹਿ ਸਕਦੇ ਹਾਂ, ਜਾਂ ਠੇਠ ਪੰਜਾਬੀ ਦੇ ਵਿੱਚ ਪੌਣ ਪਾਣੀ। ਸੋ ਆਪਾਂ ਹੁਣ ਸਵੇਰੇ ਉੱਠ ਕੇ ਵੈਦਰ ਚੈੱਕ ਕਰਦੇ ਹਾਂ। ਅੱਜ ਹੀ ਵੈਦਰ ਚੈੱਕ ਕੀਤਾ, ਕਹਿੰਦੇ ਵੀ ਮੀਂਹ ਆਉਣਾ, ਤੇ ਅੱਜ ਸ਼ਾਮ ਨੂੰ ਮੀਂਹ ਆਊਗਾ ਜੀ, ਇੱਥੇ ਮੀਂਹ ਪਊਗਾ, ਉੱਥੇ ਮੀਂਹ ਪਊਗਾ, ਕਿਤੇ ਕਿਤੇ ਬੱਦਲ ਰਹਿਣਗੇ, ਕਿਤੇ ਕਿਤੇ ਧੁੱਪ ਆਊਗੀ। ਸੋ ਇਹ ਤਾਂ ਹੁੰਦਾ ਜੀ ਮੌਸਮ, ਜਿਹੜਾ ਹਰ ਰੋਜ਼ ਬਦਲਦਾ ਰਹਿੰਦਾ ਤੇ ਘੰਟੇ ਦੇ ਹਿਸਾਬ ਨਾਲ ਆਪਾਂ ਚੈੱਕ ਕਰਦੇ ਹਾਂ। ਜਦੋਂ ਜਲਵਾਯੂ ਦੀ ਜਾਂ ਪੌਣ ਪਾਣੀ ਦੀ ਗੱਲ ਕਰੀ ਤਾਂ ਉਹ ਕਿਸੇ ਸਮੁੱਚੀ ਜਗ੍ਹਾ ਦਾ ਇੱਕ ਸੈੱਟ ਕਿਸਮ ਦਾ ਇੱਕ ਮੌਸਮ ਦੇ ਉੱਤੇ ਆਧਾਰਿਤ ਪੈਟਰਨ ਹੁੰਦੇ ਨੇ, ਜਿਹੜਾ ਕਿ ਮੌਸਮੀ ਵਰਤਾਰਿਆਂ ਦੇ ਉੱਤੇ, ਜੀ ਬਿਲਕੁਲ, ਮੌਸਮੀ ਵਰਤਾਰਿਆਂ ਦੇ ਉੱਤੇ ਆਧਾਰਿਤ ਇੱਕ ਪੈਟਰਨ ਹੁੰਦਾ ਜਿਹੜਾ ਕਿ ਕਿਸੇ ਖਾਸ ਜਗ੍ਹਾ ਦਾ ਇੱਕੋ ਜਿਹਾ ਹੁੰਦਾ। ਜਿਵੇਂ ਕਹਿ ਲਓ ਕਿ ਕੈਲੀਫੋਰਨੀਆ ਦੇ ਵਿੱਚ, ਜਿਹੜੀ ਖਾਸ ਤੌਰ ਤੇ ਆਪਾਂ ਸੈਂਟਰਲ ਵੈਲੀ 'ਚ ਬੈਠੇ ਹਾਂ, ਇੱਥੋਂ ਦਾ ਜਿਹੜਾ ਕਲਾਈਮੇਟ ਹੈ ਜਾਂ ਇੱਥੋਂ ਦਾ ਪੌਣ ਪਾਣੀ ਹੈ, ਉਹ ਆਪਾਂ ਮੈਡੀਟਰੇਨੀਅਨ ਕਹਿੰਦੇ ਆ, ਜਿਹੜਾ ਭੂ-ਮੱਧ ਵਰਗੀ ਜਿਹੜਾ ਬੇਸਿਨ ਹੈਗਾ ਉਹਦੇ ਵਰਗਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਪੌਣ ਪਾਣੀ ਹੈ ਉਹ ਕੰਟੀਨੈਂਟਲ ਹੈ, ਉਹ ਕੰਟੀਨੈਂਟਲ ਕਲਾਈਮੇਟ ਹੈ। ਉਹਦੇ ਵਿੱਚ ਮੌਨਸੂਨ ਆਉਣੀ ਹੈ ਹਰ ਸਾਲ, ਥੋੜੀ ਬਹੁਤੀ ਅੱਗੇ ਪਿੱਛੇ ਹੁੰਦੀ ਹੈ, ਪਰ ਪਤਾ ਵੀ ਜੁਲਾਈ ਅਗਸਤ ਦੇ ਵਿੱਚ ਮੌਨਸੂਨ ਆਉਣੀ ਹੈ। ਸਰਦੀਆਂ ਦੇ ਵਿੱਚ ਇੰਨੀ ਕੁ ਠੰਡ ਪੈਣੀ ਹੈ, ਗਰਮੀਆਂ ਦੇ ਵਿੱਚ ਇੰਨੀ ਕੁ ਗਰਮੀ ਆਉਣੀ ਹੈ, ਫਲਾਣੇ ਟਾਈਮ ਦੇ ਉੱਤੇ ਹਨੇਰੀਆਂ ਵਗਣੀਆਂ। ਉਹ ਇੱਕ ਮੌਸਮੀ ਵਰਤਾਰੇ ਇਕੱਠੇ, ਉਹ ਇੱਕ ਖਾਸ ਸਮੁੱਚੇ ਏਰੀਆ ਕਹਿ ਲਓ, ਕਿਸੇ ਇੱਕ ਖੇਤਰ ਦਾ ਇੱਕ ਸੈੱਟ ਪੈਟਰਨ, ਜਿਹੜਾ ਉਹਨੂੰ ਆਪਾਂ ਜਲਵਾਯੂ ਜਾਂ ਪੌਣ ਪਾਣੀ ਕਹਿ ਦਿੰਦੇ ਹਾਂ। ਤੇ ਕਲਾਈਮੇਟ ਨੂੰ ਵੈਦਰ ਵੀ ਬਣਾਉਂਦਾ ਤੇ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ, ਵੈਦਰ ਇੱਕ ਫੈਕਟਰ ਹੈਗਾ। ਸੋ ਵੈਦਰ ਦੀਆਂ ਤਬਦੀਲੀਆਂ ਜਿਹੜੀਆਂ ਉਹ ਰੋਜ਼ਮਰਾ ਵਾਂਗੂ ਹੁੰਦੀਆਂ ਨੇ, ਪਰ ਜਦੋਂ ਕਲਾਈਮੇਟ ਹੈ ਉਹ ਸਮੁੱਚੇ ਤੌਰ ਦੇ ਉੱਤੇ, ਉਹਦੇ ਵਿੱਚ ਸ਼ਿਫਟ ਏਦਾਂ ਨਹੀਂ ਹੁੰਦੀ ਦਿਨ ਰਾਤ ਦੇ ਹਿਸਾਬ ਨਾਲ, ਪਰ ਉਹਦੇ ਵਿੱਚ ਸ਼ਿਫਟ ਹੁੰਦੀ ਹੈ ਸਾਲਾਂ ਬੱਧੀ, 100 ਸਾਲਾਂ ਦੇ ਵਿੱਚ, 500 ਜਾਂ 1000 ਸਾਲਾਂ ਦੇ ਵਿੱਚ। ਤੇ ਜਦੋਂ ਆਪਾਂ ਕਲਾਈਮੇਟ ਚੇਂਜ ਦੀ ਗੱਲ ਕਰ ਰਹੇ ਹਾਂ ਤਾਂ ਉਦੋਂ ਆਪਾਂ ਫਿਰ ਇਹ ਗੱਲ ਕਰਦੇ ਹਾਂ ਕਿ ਪੌਣ ਪਾਣੀ ਤਬਦੀਲੀ, ਤੇ ਸਮੁੱਚੇ ਧਰਤੀ ਦੇ ਪੱਧਰ ਦੇ ਉੱਤੇ ਜਿੰਨੇ ਵੀ ਪੌਣ ਪਾਣੀਆਂ ਦੇ ਵੱਖਰੇ ਵੱਖਰੇ ਢਾਂਚੇ ਨੇ ਬਣੇ ਹੋਏ ਥਾਵਾਂ ਦੇ ਅਨੁਸਾਰ, ਉਹਨਾਂ ਦੇ ਵਿੱਚ ਸਮੁੱਚੇ ਤੌਰ ਦੇ ਉੱਤੇ ਜਿਹੜੀ ਤਬਦੀਲੀ ਚੱਲ ਰਹੀ ਆ, ਉਹਦੇ ਕਾਰਨ ਕੀ ਨੇ, ਉਹਦੇ ਵੀ ਆਪਾਂ ਗੱਲ ਕਰਾਂਗੇ। ਤਾਂ ਫਿਰ ਆਪਾਂ ਜਦੋਂ ਪੌਣ ਪਾਣੀ ਤਬਦੀਲੀ ਦੀ ਗੱਲ ਕਰਦੇ ਤਾਂ ਫਿਰ ਉੱਥੇ ਉਸ ਤਬਦੀਲੀ ਦੀ ਗੱਲ ਕਰਦੇ। ਸੋ ਬਿਲਕੁਲ, ਸੋ ਜਿੱਦਾਂ ਡਾਕਟਰ ਬਰਾੜ ਹੁਣੀ ਦੱਸ ਰਹੇ ਵੀ ਸੌਖੇ ਢੰਗ ਦੇ ਨਾਲ ਸਮਝਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ। ਵੈਦਰ ਐਵਰੀਡੇ ਚੇਂਜ ਹੋ ਸਕਦਾ ਆ, ਕਲਾਈਮੇਟ ਨੂੰ ਜਿੱਦਾਂ ਇਹਨਾਂ ਨੇ ਕਿਹਾ ਵੀ ਚੇਂਜ ਹੋਣ ਨੂੰ, ਤਬਦੀਲ ਹੋਣ ਨੂੰ ਸਦੀਆਂ ਬੱਧੀ, ਹਜ਼ਾਰਾਂ, ਮਿਲੇਨੀਅਲਸ ਜਿਹੜੇ ਆ
ਉਸ ਦੇ ਵਿੱਚ ਲੱਗਦੇ ਆ। ਤੇ ਪਰ ਇਹ ਵਰਤਾਰਾ ਹੁਣ ਆਪਾਂ ਡਾਕਟਰ ਬਰਾੜ ਦੇਖ ਰਹੇ ਹਾਂ ਵੀ ਕੁਝ ਜ਼ਿਆਦਾ ਹੀ ਤੇਜ਼ੀ ਦੇ ਨਾਲ ਜਿਹੜਾ ਉਹ ਇਹ ਬਦਲਾਵ ਜਿਹੜਾ ਉਹ ਆ ਰਿਹਾ। ਜਿੱਦਾਂ ਵੈਦਰ ਪੈਟਰਨ ਚੇਂਜ ਹੁੰਦੇ ਆ, ਉਹ ਹੁਣ ਕਲਾਈਮੇਟ ਉਸ ਰਫਤਾਰ ਦੇ ਨਾਲ ਜਿਹੜੀ ਉਹ ਚੇਂਜ ਜਿਹੜੇ ਹੋਣ ਲੱਗ ਪਏ ਹੈਗੇ। ਸੋ ਆਪਾਂ ਕੀ ਸੋਚਦੇ ਹਾਂ ਤੁਸੀਂ ਡਾਕਟਰ ਬਰਾੜ ਵੀ ਜਿਹੜਾ ਕਲਾਈਮੇਟ ਚੇਂਜ ਵੱਲ ਨੂੰ ਇਹਦੇ ਮੁੱਖ ਕਾਰਨ ਕੀ ਆ ਇੰਨੀ ਜਿਹੜੀ ਤੇਜ਼ੀ ਦੇ ਨਾਲ ਤਬਦੀਲੀ ਦੇ? ਦੇਖੋ ਜੀ, ਜਿਹੜੀਆਂ ਚੀਜ਼ਾਂ ਅਸੀਂ ਹੁਣ ਸਾਇੰਸ ਦੇ ਪੇਪਰ ਪੜ੍ਹਦੇ ਹਾਂ, ਰੋਜ਼ ਵਾਂਗੂ ਅਸੀਂ ਖਬਰਾਂ ਦੇਖਦੇ ਹਾਂ, ਟੈਕਨੀਕਲ ਰਿਪੋਰਟਸ ਦੇਖਦੇ ਹਾਂ, ਤਾਂ ਉਹਦੇ ਵਿੱਚ ਜਦੋਂ ਅਸੀਂ ਇਸ ਗੱਲ ਦੇ ਉੱਤੇ, ਇਸ ਸਿੱਟੇ ਦੇ ਉੱਤੇ ਪਹੁੰਚੇ ਜਿਹੜੇ ਸਾਇੰਸਦਾਨ ਨੇ ਕਿ ਆਲਮੀ ਤਪਸ਼, ਜਿਹਨੂੰ ਆਪਾਂ ਗਲੋਬਲ ਵਾਰਮਿੰਗ ਇੱਕ ਹੋਰ ਸ਼ਬਦ ਹੈ ਜੀ, ਆਲਮੀ ਤਪਸ਼ ਮਤਲਬ ਗਲੋਬਲ ਸਮੁੱਚਾ ਸੰਸਾਰ ਪੱਧਰ ਉੱਤੇ ਜਿਹੜੀ ਤਪਸ਼ ਵੱਧ ਰਹੀ ਹੈ, ਤੇ ਉਹ ਤਪਸ਼ ਵਧਣਾ ਇੱਕ ਕਾਰਨ ਹੈ ਕਿ ਜਿਹਦੇ ਨਾਲ ਸਮੁੱਚੇ ਜਲਵਾਯੂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ। ਇਸੇ ਤਰ੍ਹਾਂ ਜਿਹੜੀਆਂ ਪਿਛਲੇ ਤਕਰੀਬਨ 150 ਸਾਲ ਕਹਿ ਲਓ ਕਿ 19ਵੀਂ ਸਦੀ ਦੇ ਅੱਧ ਤੋਂ 1850 ਦੇ ਲਾਗੇ ਛਾਗੇ ਜਦੋਂ ਤੋਂ ਉਦੋਂ ਬਾਅਦ ਉਦਯੋਗਿਕ ਕ੍ਰਾਂਤੀ ਆਈ, ਤਾਂ ਉਦਯੋਗਿਕ ਕ੍ਰਾਂਤੀ ਨੇ ਇੰਨਾ ਕੋਲਾ ਬਾਲਿਆ, ਤੇ ਉਸ ਤੋਂ ਬਾਅਦ ਗੱਡੀਆਂ ਆਈਆਂ, ਫੋਸਲ ਫਿਊਲ ਦੀ ਬਰਨਿੰਗ ਹੋਈ, ਆਪਾਂ ਪੈਟਰੋਲ ਡੀਜ਼ਲ ਬਾਲਦੇ ਹਾਂ, ਉਹ ਧੂਆਂ ਇੱਕ ਚੀਜ਼ ਹੈ। ਦੂਸਰੀ ਗੱਲ ਇਹ ਹੈ ਕਿ ਜਿਵੇਂ ਜਿਵੇਂ ਆਬਾਦੀ ਵਧੀ, ਅਸੀਂ ਦਰਖਤ ਜਿਹੜੇ ਜੰਗਲ ਕੱਟਣੇ ਸ਼ੁਰੂ ਕਰ ਦਿੱਤੇ, ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੋਇਆ ਕਿ ਸਾਡੇ ਵਾਤਾਵਰਣ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਹ ਕਾਫੀ ਵੱਧ ਗਈ। ਉਹ ਪਿਛਲੇ 150 ਸਾਲ ਤੋਂ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਕਲਾਈਮੇਟ, ਇੱਕ ਕਾਰਬਨ ਡਾਈਆਕਸਾਈਡ ਹੈ ਜੀ, ਇੱਕ ਮੀਥੇਨ ਹੈ, ਇਹ ਦੋ ਮੁੱਖ ਗ੍ਰੀਨ ਹਾਊਸ ਗੈਸਾਂ ਨੇ। ਹੁਣ ਇੱਕ ਇਹ ਸ਼ਬਦ ਵੀ ਅਕਸਰ ਆਉਂਦਾ ਕਿ ਗ੍ਰੀਨ ਹਾਊਸ ਗੈਸਾਂ ਕੀ ਨੇ। ਸੋ ਜਦੋਂ ਇਸ ਖਾਸ ਕਿਸਮ ਦੀਆਂ ਗੈਸਾਂ ਜਿਹੜੀਆਂ ਸਾਡੇ ਵਾਤਾਵਰਣ ਦੇ ਵਿੱਚ ਇਹਨਾਂ ਦੀ ਲੋੜ ਤੋਂ ਜ਼ਿਆਦਾ ਵਧਣਾ, ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਸਾਡੀ ਸੂਰਜੀ ਤਪਸ਼ ਸਾਡੇ ਆਉਂਦੀ ਹੈ ਧਰਤੀ ਦੇ ਉੱਤੇ, ਤਾਂ ਧਰਤੀ ਦੇ ਵਾਤਾਵਰਣ ਦੇ ਬਾਰ-ਬਾਰ ਨਾ ਇੱਕ ਜਿਹੜੀ ਝਿੱਲੀ ਵਾਂਗੂ ਆਪਣਾ ਇੱਕ ਸਾਰਾ ਐਟਮੋਸਫੀਅਰ ਜਿਹੜਾ ਇੱਕ ਲੇਅਰ ਬਣ ਜਾਂਦੀ ਆ, ਲੇਅਰਾਂ ਹੈਗੀਆਂ ਜੀ, ਜਿਹੜੀ ਝਿੱਲੀ ਜਿਹੜੀ ਸਾਨੂੰ ਬਾਹਰਲੀ ਰੇਡੀਏਸ਼ਨ ਤੋਂ ਬਚਾਉਂਦੀ ਹੈ ਜੀ। ਸੋ ਉਹ ਸਾਡੀ ਧਰਤੀ ਦੇ ਆਲੇ ਦੁਆਲੇ ਉਹ ਬਣੀ ਹੋਈ ਹੈ ਜੀ ਲੱਖਾਂ ਕਰੋੜਾਂ ਸਾਲਾਂ ਤੋਂ। ਤੇ ਉਹ ਜਿਹੜੀ ਝਿੱਲੀ ਹੈਗੀ ਹੈ, ਉਹ ਜਦੋਂ ਜਿਹੜੀਆਂ ਗਰਮ ਤਪਸ਼ ਜਿਹੜੀ ਆਉਂਦੀ ਹੈ ਸੂਰਜ ਦੀ, ਉਹ ਜਦੋਂ ਕਿਰਨਾਂ ਧਰਤੀ ਦੇ ਸਤਹ ਦੇ ਉੱਤੇ ਟਕਰਾਉਂਦੀਆਂ, ਤਾਂ ਉਹ ਫਿਰ ਵਾਪਸ ਸਾਰੀਆਂ ਦੀ ਸਾਰੀਆਂ ਨਹੀਂ ਜਾਂਦੀਆਂ, ਉਹ ਕੁਝ ਵਾਪਸ ਆਪਣੇ ਰਹਿ ਜਾਂਦੀਆਂ ਨੇ। ਉਸੇ ਨਿੱਘ ਦੇ ਕਰਕੇ ਹੀ ਇੱਥੇ ਜੀਵ ਜੰਤੂ, ਇੱਥੇ ਜ਼ਿੰਦਗੀ ਜਿਹੜੀ ਹੈ ਫਲੀ ਫੁੱਲੀ, ਇਸੇ ਕਰਕੇ ਹੀ, ਉਸੇ ਨਿੱਘ ਦੇ ਕਰਕੇ ਹੀ ਆਪਾਂ ਜਿਉਂਦੇ ਰਹਿ ਸਕਦੇ ਹਾਂ। ਪਰ ਉਹ ਨਿੱਘ ਇੱਕ ਖਾਸ ਮਿਕਦਾਰ ਦੇ ਵਿੱਚ, ਇੱਕ ਖਾਸ ਮਾਤਰਾ ਦੇ ਵਿੱਚ ਬਣਿਆ ਆ ਰਿਹਾ ਸੀ। ਜਿਹੜੀਆਂ ਇਹ ਗੈਸਾਂ ਨੇ, ਇਹ ਕੀ ਕਰਦੀਆਂ ਨੇ ਕਿ ਉਹ ਜਿਹੜੀ ਬਾਹਰਲੀ ਤਪਸ਼ ਹੈ ਸੂਰਜ ਦੀ, ਉਹਨੂੰ ਹੋਰ ਜ਼ਿਆਦਾ ਆਪਣੇ ਦੇ ਵਿੱਚ ਸਮਾ ਲੈਂਦੀਆਂ ਨੇ। ਸੋ ਜਿਵੇਂ ਜਿਵੇਂ ਆਪਣੇ ਵਾਤਾਵਰਣ ਦੇ ਵਿੱਚ ਇਹ ਗੈਸਾਂ ਵਧੀਆਂ, ਉਵੇਂ ਉਵੇਂ ਜਿਹੜੀ ਆਪਣੀ ਤਪਸ਼ ਹੈ, ਜਿਹੜੀ ਨਿੱਘ ਹੈ, ਉਹ ਹੌਲੀ 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 ਕਰਕੇ ਜਿਹੜਾ ਉੱਤੇ ਧਰਤੀ ਦੇ ਉੱਤੇ ਜਿਹੜਾ ਗਲਾਫ ਚੜਿਆ ਸੀ, ਉਹਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਨਿੱਘ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ। ਬੇਸਿਕਲੀ ਡਬਲ ਲੇਅਰਿੰਗ ਆਪਾਂ ਕਰ ਲਈ ਆ ਵੀ ਜਦੋਂ ਠੰਡ ਜ਼ਿਆਦਾ ਜਦੋਂ ਹੋ ਲੈਂਦੀ ਆ ਵੀ ਇੱਕ ਕੰਬਲ ਦੇ ਉੱਤੋਂ ਦੀ ਕੰਬਲ ਹੋਰ ਲੈ ਲਿਆ, ਧਰਤੀ ਨੂੰ ਲੋੜ ਨਹੀਂ ਸੀ। ਬਿਲਕੁਲ। ਸੋ ਆਪਾਂ ਜ਼ਿਆਦਾ ਗਰਮੀ ਜਿਹੜੀ ਉਹ ਕਰ ਲਈ। ਸੋ ਇਹ ਇੱਕ ਜਿਹੜੀ ਆਲਮੀ ਤਪਸ਼ ਦੇ ਨਾਲ, ਗਲੋਬਲ ਵਾਰਮਿੰਗ ਦੇ ਨਾਲ, ਚਲੋ ਜਿੰਨੀ ਚਾਹੀਦੀ ਉਹ ਤੋਂ ਵੱਧ ਜਦੋਂ ਹੋ ਜਾਵੇ, ਕੋਈ ਵੀ ਚੀਜ਼ ਜ਼ਿਆਦਾ ਹੋਵੇ ਤਾਂ ਮਾੜੀ ਹੁੰਦੀ ਹੈ। ਸੋ ਉਹ ਚੀਜ਼ ਆਪਾਂ ਦੇਖ ਰਹੇ ਹਾਂ। ਤਾਂ ਇੱਕ ਬਹੁਤ ਵੱਡਾ ਫੈਕਟਰ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਆਲਮੀ ਤਪਸ਼ ਆ ਕਲਾਈਮੇਟ ਚੇਂਜ ਦੇ ਲਈ। ਜੀ, ਇਹਦੇ ਵਿੱਚ ਹੁਣ ਮੈਂ ਤੁਹਾਨੂੰ ਜੇ ਉਹ ਦੱਸਾਂ ਕਿ ਕਿੰਨਾ ਜਿਹੜਾ ਤਾਪਮਾਨ 1850 ਤੋਂ ਲੈ ਕੇ ਹੁਣ ਤੱਕ ਇਹ ਤਾਪਮਾਨ ਜਿਹੜਾ ਟਰੈਕ ਕੀਤਾ ਜਾ ਰਿਹਾ, ਔਸਤਨ ਤਾਪਮਾਨ ਜਿਹੜਾ ਉਸ ਵੇਲੇ ਹੁੰਦਾ ਸੀ, ਉਹਦੇ ਤੋਂ ਹੁਣ 2.25 ਡਿਗਰੀ ਫਾਰਨਹਾਈਟ ਤਾਪਮਾਨ ਔਸਤਨ ਜਿਹੜਾ ਉਹ ਵੱਧ ਚੁੱਕਿਆ। ਸੋ ਵੇਖਣ ਨੂੰ ਤਾਂ ਵੈਸੇ ਲੱਗਦਾ ਵੀ 2.25 ਡਿਗਰੀ ਕੀ ਹੈ, ਕਿਉਂਕਿ ਪਿਛਲੇ ਹਫ਼ਤੇ ਹੀ 20 ਡਿਗਰੀ ਫਾਰਨਹਾਈਟ ਘਟਿਆ ਸੀ ਰਾਤੋਂ ਰਾਤ। ਪਰ ਜੇ ਆਪਾਂ ਗਲੋਬਲ ਪੱਧਰ ਦੇ ਉੱਤੇ, ਆਲਮੀ ਪੱਧਰ ਦੇ ਉੱਤੇ ਔਸਤ ਦੀ ਗੱਲ ਕਰੀਏ, ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਫਰਕ ਪੈ ਜਾਂਦਾ। ਤੇ ਜਿਹੜੀ ਸਾਰੇ ਮੁਲਕਾਂ ਦਾ ਹੁਣ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਜੇ ਇਹੀ ਸਾਡੀ ਗਤੀ ਰਹੀ, ਜਿੱਥੇ ਸਾਡੀਆਂ ਕੋਲੇ ਦੀਆਂ ਫੈਕਟਰੀਆਂ ਨੇ, ਜਿਹੜੀ ਸਾਡੇ ਆਮ ਵਾਹਨ ਨੇ ਉਹ ਧੂਆਂ ਛੱਡ ਰਹੇ ਨੇ, ਸਾਡੀ ਏਅਰ ਇੰਡਸਟਰੀ ਹੈਗੀ ਹੈ ਜਿਹੜੀ ਏਅਰਪਲੇਨਸ ਫਲਾਈ ਕਰਦੇ ਨੇ, ਲੱਖਾਂ ਕਰੋੜਾਂ ਫਲਾਈਟਸ ਜਿਹੜੀਆਂ ਹਰ ਸਾਲ ਉੱਡਦੀਆਂ ਨੇ। ਸੋ ਅਸੀਂ ਵੱਧ ਤੋਂ ਵੱਧ ਕਾਰਬਨ ਡਾਈਆਕਸਾਈਡ ਜਿਹੜੀ ਉਹ ਐਟਮੋਸਫੀਅਰ ਦੇ ਵਿੱਚ ਛੱਡ ਰਹੇ ਹਾਂ। ਨਾਲ ਹੀ ਮੀਥੇਨ ਹੈ ਜਿਹੜੀ, ਉਹ ਵੀ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੇ ਕਿਹੜੇ ਕਾਰਨ ਕਰਕੇ ਮੀਥੇਨ ਵੀ ਜ਼ਿਆਦਾ ਆਉਂਦੀ ਹੈ। ਜੇ ਅਸੀਂ ਇਹਦੇ ਵਿੱਚ ਵਾਧਾ ਨਾ ਰੋਕਿਆ, ਤਾਂ ਉਹ ਕਹਿੰਦੇ ਆ ਕਿ ਇਸ ਸਦੀ ਦੇ ਅਖੀਰ ਤੱਕ 2100 ਸਾਲ ਤੱਕ
ਇਹ 3 ਡਿਗਰੀ ਤੱਕ ਵੀ ਫਰਕ ਇਹਦਾ ਪੈ ਸਕਦਾ ਹੈ। ਇੰਨਾ ਡਿਗਰੀ ਵੱਧ ਜਾਂਦਾ। ਹਾਂਜੀ। ਸੋ ਉਹ ਕਹਿੰਦੇ ਆ ਕਿ 1.2 ਡਿਗਰੀ ਸੈਲਸੀਅਸ ਹੈ, ਉਹ ਕਹਿੰਦੇ ਵੀ 1.5 ਡਿਗਰੀ ਸੈਲਸੀਅਸ ਤੱਕ ਜੇ ਅਸੀਂ ਰੋਕ ਲਈਏ ਨਾ, ਵੀ ਵੱਧ ਤੋਂ ਵੱਧ ਜਿਹੜਾ 1.5 ਡਿਗਰੀ ਸੈਲਸੀਅਸ ਦਾ ਫਰਕ ਹੋਵੇ ਤੇ ਉੱਥੇ ਅਸੀਂ ਠੱਪ ਕਰ ਲਈਏ ਆਪਣੀਆਂ ਗਤੀਵਿਧੀਆਂ, ਤਾਂ ਅਸੀਂ ਅੱਗੇ ਦੇ ਜਿਹੜੇ ਮਾੜੇ ਨੁਕਸਾਨਾਂ ਤੋਂ ਬਚ ਸਕਾਂਗੇ। ਪਰ ਉਹਦੇ ਵਾਸਤੇ ਕੀ ਕਰਨਾ ਪੈਣਾ? ਜੇ ਆਪਾਂ 1.5 ਡਿਗਰੀ ਦੇ ਉੱਤੇ ਰੁਕਣਾ ਹੈਗਾ ਤਾਂ 2030 ਤੱਕ ਜਿੰਨੀਆਂ ਅਸੀਂ ਹੁਣ ਕਰਦੇ ਆ ਰਹੇ ਹਾਂ ਉਹਦੇ ਵਿੱਚ ਅੱਧੀ ਦੀ ਕਟੌਤੀ ਕਰਨੀ ਪਊਗੀ। ਇੰਨੀਆਂ ਗਤੀਵਿਧੀਆਂ ਇਹ ਵੀ ਬਹੁਤ ਜਿੰਨੀ ਆਪਾਂ ਕਾਰਬਨ ਮੀਥੇਨ ਛੱਡ ਰਹੇ ਹਾਂ ਉਹਨੂੰ ਅੱਧੀ ਰੋਕਣੀ ਪੈਣੀ। ਹਾਂ ਬਿਲਕੁਲ। ਤੇ 2050 ਤੱਕ ਉਹ ਕਹਿੰਦੇ ਵੀ ਸਾਨੂੰ ਨੈਟ ਜ਼ੀਰੋ ਹੋਣਾ ਪੈਣਾ, ਵੀ ਜਿੰਨੀ ਅਸੀਂ CO2 ਜਾਂ ਜਿੰਨੀ ਅਸੀਂ ਮੀਥੇਨ ਪੈਦਾ ਕਰ ਰਹੇ ਹਾਂ ਆਪਣੀਆਂ ਗਤੀਵਿਧੀਆਂ ਦੇ ਨਾਲ, ਓਨੀ ਹੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਾਪਸ ਜ਼ਬਤ ਕਰਕੇ ਬੰਨ ਕੇ ਰੱਖਣੀ ਪਊਗੀ। ਇਹ ਬਹੁਤ ਵੱਡੇ ਟੀਚੇ ਨੇ ਤੇ ਇਹਨਾਂ ਟੀਚਿਆਂ ਨੂੰ ਲੈ ਕੇ ਪਿਛਲੇ 25-30 ਸਾਲਾਂ ਤੋਂ ਸਾਰੀ ਦੁਨੀਆ ਦੇ ਮੁਲਕ, ਬਹੁਤ ਸਾਰੇ ਵਿਕਸਿਤ ਵੀ ਪੂਰ ਵੀ, ਸਾਰੇ ਸਿਰ ਜੋੜ ਕੇ ਬੈਠਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੀਆਂ ਸਮੱਸਿਆਵਾਂ ਵੀ ਹੈ, ਪਰ ਇਹ ਬਹੁਤ ਤਕੜੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਣੀ ਚਾਹੀਦੀ ਹੈ। ਜੀ ਬਿਲਕੁਲ। ਆਪਾਂ ਇਸ ਦੇ ਉੱਤੇ ਆਪਾਂ ਪ੍ਰੋਗਰਾਮ ਦੇ ਅਗਲੇ ਜਿਹੜੇ ਬਾਅਦ ਦੇ ਵਿੱਚ ਆ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਵੀਡੀਓ ਕਰਾਂਗੇ ਜੀ। ਤੇ ਹੁਣ ਜੇ ਆਪਾਂ ਇਹ ਮੁੱਖ ਤੌਰ ਦੇ ਉੱਤੇ ਗੱਲ ਕਰੀਏ ਡਾਕਟਰ ਬਰਾੜ ਵੀ, ਕਲਾਈਮੇਟ ਚੇਂਜ ਦੇ ਕੀ ਕਾਰਨ? ਇੱਕ ਤਾਂ ਜਦੋਂ ਆਪਾਂ ਆਲਮੀ ਤਪਸ਼ CO2 ਮੀਥੇਨ ਜਿਹੜੀ ਉਹ ਐਡ ਕਰ ਰਹੇ ਹਾਂ, ਗ੍ਰੀਨ ਹਾਊਸ ਗੈਸਿਸ ਜਿਹੜੀ ਉਹ ਐਡ ਕਰ ਰਹੇ ਹਾਂ, ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਵੱਧ ਹੋਇਆ। ਇਸ ਤੋਂ ਇਲਾਵਾ ਵੀ ਹੋਰ ਜਿਹੜੀ ਉਹ ਚੀਜ਼ਾਂ ਜਿਹੜੀਆਂ ਹਨ ਜਿਹਦੇ ਮੁੱਖ ਕਾਰਨ ਨੇ ਕਲਾਈਮੇਟ ਚੇਂਜ ਦੇ ਵਿੱਚ, ਉਹ ਐਡ ਕਰ ਰਿਹਾ ਹੈ ਜੀ। ਦੇਖੋ, ਜਿਹੜੇ ਆਪਾਂ ਗੱਲ ਕਰਦੇ ਹਾਂ, ਜਦੋਂ ਆਮ ਲੋਕਾਂ ਨੂੰ ਜਿਹੜੀ ਚੀਜ਼ ਨੋਟ ਹੁੰਦੀ ਆ ਉਹ ਹੁੰਦੀ ਆ ਬਦਲਦੇ ਵੈਦਰ ਪੈਟਰਨ। ਜਿਹੜੇ ਕਿਤੇ ਸੋਕਾ ਆ ਗਿਆ, ਜਿਵੇਂ ਐਤਕੀ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਪਣੇ US ਦੇ ਵਿੱਚ, ਪੱਛਮ ਦੇ ਵਿੱਚ ਖਾਸ ਤੌਰ ਤੇ ਸੋਕਾ ਸੀ, ਬੜੇ 3-4 ਸਾਲ ਲਗਾਤਾਰ ਮੈਗਾ ਡਰਾਊਟ ਚੱਲ ਰਿਹਾ ਹੈ। ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੀਟ ਵੇਵ ਇੰਨੀ ਜ਼ਿਆਦਾ ਤਿੱਖੀ ਹੋਈ। ਉਧਰ ਅਫਰੀਕਾ ਦੇ ਵਿੱਚ ਅਕਾਲ ਪੈ ਗਿਆ, ਈਸਟਰਨ ਅਫਰੀਕਾ ਦੇ ਵਿੱਚ, ਤੇ ਪਾਕਿਸਤਾਨ ਦੇ ਵਿੱਚ ਐਤਕੀ ਹੜ੍ਹਾਂ ਨੇ ਤਬਾਹੀ ਮਚਾਈ ਹੈ। ਇੱਥੇ ਵੀ ਕੰਟਕੀ ਦੇ ਵਿੱਚ ਹੜ੍ਹ ਆਏ, ਫਲੋਰੀਡਾ ਦੇ ਵਿੱਚ ਵੀ ਐਤਕੀ, ਪਹਿਲਾਂ ਲੁਜ਼ੀਆਨਾ ਟੈਕਸਸ ਦੇ ਵਿੱਚ ਹੋ ਚੁੱਕਿਆ। ਸੋ ਜਿਹੜੀਆਂ ਇਹ ਚੀਜ਼ਾਂ ਨੇ, ਇਹਦੇ ਵਿੱਚ ਜਿਹੜੇ ਤੁਸੀਂ ਕਾਰਨਾਂ ਦੀ ਗੱਲ ਕੀਤੀ, ਕਾਰਨ ਤਾਂ ਜ਼ਿਆਦਾਤਰ ਇਹੀ ਨੇ। ਉਹਦੇ ਵਿੱਚ ਇੱਕ ਕਾਰਨ ਹੋਰ ਜਿਹੜਾ ਰੀਸੈਂਟ ਸਾਲਾਂ ਦੇ ਵਿੱਚ ਜਿਹੜਾ ਐਡ ਹੋਇਆ, ਉਹ ਇਹ ਹੈ ਕਿ ਜਿਵੇਂ ਜਿਵੇਂ ਆਲਮੀ ਤਪਸ਼ ਵੱਧ ਰਹੀ ਹੈ, ਜਿਵੇਂ ਜਿਵੇਂ ਤਾਪਮਾਨ ਸਾਡੇ ਵੱਧ ਰਿਹਾ ਹੈ, ਉਵੇਂ ਉਵੇਂ ਹਵਾ ਦੇ ਵਿੱਚ ਜਿਹੜੀ ਨਮੀ ਹੈ, ਖਾਸ ਤੌਰ ਦੇ ਉੱਤੇ ਗਰਮੀਆਂ ਦੇ ਦਿਨਾਂ ਦੇ ਵਿੱਚ, ਕੈਲੀਫੋਰਨੀਆ ਦੀ ਜੇ ਗੱਲ ਕਰੀਏ ਤੇ ਅਗਸਤ ਸਤੰਬਰ ਤੱਕ ਇੰਨੀ ਕੁ ਨਮੀ ਘਟ ਜਾਂਦੀ ਹੈ ਕਿ ਜੰਗਲਾਂ ਦੇ ਵਿੱਚ ਅੱਗਾਂ ਲੱਗਣ ਦਾ ਰੁਝਾਨ ਉਹ ਪਿਛਲੇ 20 ਸਾਲਾਂ ਦੇ ਵਿੱਚ 3-4 ਗੁਣਾ ਵੱਧ ਚੁੱਕਿਆ। ਸੋ ਉਹ ਫਿਰ ਜਦੋਂ ਜਿਹੜੇ ਦਰਖਤ ਹਜ਼ਾਰਾਂ ਸਾਲਾਂ ਤੋਂ ਉੱਗ ਰਹੇ ਸੀ ਜੀ, ਉਹ ਆਪਣੇ ਅੰਦਰ ਕਾਰਬਨ ਡਾਈਆਕਸਾਈਡ ਨੂੰ ਬੰਨੀ ਬੈਠੇ ਸੀ, ਉਹ ਜਦੋਂ ਅੱਗਾਂ ਲੱਗੀਆਂ ਤਾਂ ਉਹ ਹੋਰ ਵੀ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਰੀਸੈਂਟਲੀ ਇੱਕ ਡਾਕਟਰ ਬਰਾੜ ਮੈਂ ਪੜ੍ਹ ਰਿਹਾ ਸੀਗਾ ਵੀ 2020 ਤੇ 2021 ਦੀਆਂ ਜਿਹੜੀਆਂ ਅੱਗਾਂ ਆ, ਪਿਛਲੇ ਪਤਾ ਨਹੀਂ ਕਹਿੰਦੇ ਵੀ 10-20 ਸਾਲ ਦਾ ਜਿੰਨਾ ਕੰਮ ਕੀਤਾ ਸੀ ਕੈਲੀਫੋਰਨੀਆ ਨੇ ਉਹ ਘਟਾਉਣ ਦੇ ਲਈ, ਉਹ ਉਨੇ ਕੁ ਦੇ ਵਿੱਚ ਹੀ ਉਨੀਆਂ ਅੱਗਾਂ ਦੇ ਨਾਲ ਹੀ ਫਿਰ ਉੱਥੇ ਜਿਹੜਾ ਆਪਾਂ ਪਹੁੰਚ ਗਏ ਜੀ। ਸੋ ਇਹਦੇ ਵਿੱਚ ਇੱਕ ਮੈਨੂੰ ਤੇ ਕਿਤੇ ਕਿਤੇ ਇਹ ਵੀ ਲੱਗਦਾ ਵੀ ਕਲਾਈਮੇਟ ਚੇਂਜ ਦੇ ਵਿੱਚ ਮੁੱਖ ਕਾਰਨ ਰਾਜਨੀਤੀ ਵੀ ਇਸ ਟਾਈਮ ਬਣ ਚੁੱਕੀ ਹੈ। ਬਿਲਕੁਲ। ਅੱਛਾ, ਇਹਦੇ ਉੱਤੇ ਵੀ ਗੱਲ ਕਰਨੀ ਬਣਦੀ ਹੈ ਜੀ, ਕਿਉਂਕਿ ਦੇਖੋ ਰਾਜਨੀਤੀ ਅਨਫੋਰਚੂਨੇਟਲੀ ਇਦਾਂ ਦੇ ਮੋੜ ਦੇ ਉੱਤੇ ਜਾ ਰਹੀ ਹੈ। ਆਪਾਂ ਭਾਰਤ ਦੇ ਵਿੱਚ ਦੇਖਦੇ ਹੁੰਦੇ ਸੀ, ਇੱਥੇ ਵੀ ਇਹੀ ਕੁਛ ਆਪਾਂ ਦੇਖਣ ਲੱਗ ਪਏ ਹੁਣ। ਇਦਾਂ ਦੇ ਮੋੜ ਦੇ ਉੱਤੇ ਜਾ ਰਹੀ ਹੈ ਕਿ ਕੋਈ ਵੀ ਗੱਲ ਜਦੋਂ ਹੱਕ ਦੀ ਗੱਲ ਹੁੰਦੀ ਹੈ ਜਾਂ ਤਰਕ ਦੀ ਗੱਲ ਹੁੰਦੀ ਹੈ ਜਾਂ ਸਾਇੰਸ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਰਾਜਨੀਤੀ ਲਿਆ ਕੇ ਉਹਨੂੰ ਟੈਬੂ ਬਣਾ ਦਿੱਤਾ ਜਾਂਦਾ ਤੇ ਫਿਰ ਆਮ ਬੰਦਾ ਉਹਦੇ ਉੱਤੇ ਗੱਲ ਕਰਨ ਤੋਂ ਰਹਿੰਦਾ। ਸੋ ਰਾਜਨੀਤੀ ਕੁਛ ਜਿਹੜੇ ਮੁਫਾਦ ਨੇ, ਉਹਨਾਂ ਦੇ ਨਿੱਜੀ ਮੁਫਾਦ ਨੇ, ਆਪਣੀ ਇੱਥੇ ਦੋ ਮੁੱਖ ਪਾਰਟੀਆਂ ਨੇ, ਦੋਵਾਂ ਦੇ ਆਪਣੇ ਆਪਣੇ ਮੁਫਾਦ ਨੇ, ਦੋਵਾਂ ਦੇ ਪਿੱਛੇ ਆਪਣੀ ਆਪਣੀਆਂ ਏਦਾਂ ਦੀਆਂ ਲੌਬੀਜ਼ ਨੇ ਜਿਨ੍ਹਾਂ ਦੇ ਆਪਣੇ ਆਪਣੇ ਇੰਟਰਸਟ ਨੇ ਤੇ ਉਹ ਆਪਣੇ ਆਪਣੇ ਪਾਸੇ ਨੂੰ ਉਹ ਖਿੱਚੀ ਜਾਂਦੀਆਂ ਨੇ ਰੱਸਾਕਸ਼ੀ ਵਾਂਗੂ। ਸੋ ਪਰ ਕੁਛ ਗੱਲਾਂ ਜਿਹੜੀਆਂ ਨੇ ਉਹ ਆਪਾਂ ਨੂੰ ਤੈਅ ਕਰਨੀਆਂ ਪੈਣੀਆਂ ਨੇ। ਪਹਿਲੀ ਤਾਂ ਗੱਲ ਹੈ ਕਿ ਸਾਇੰਸ, ਜਿਹੜੀ ਸਾਇੰਸ ਇਹਦੇ ਬਾਰੇ ਕੀ ਕਹਿੰਦੀ ਹੈ, ਔਰ ਪਿਛਲੇ ਬਹੁਤ ਸਾਰੇ ਸਾਲਾਂ ਦੀ 40-50 ਸਾਲਾਂ ਦੀ ਕਹਿ ਲਓ ਜਿਹੜੀ ਸਾਇੰਸ ਹੈਗੀ ਆ, ਉਹ ਇਸ ਨਤੀਜੇ ਦੇ ਉੱਤੇ ਪਹੁੰਚੀ ਹੈ ਕਿ ਤਾਪਮਾਨ ਹੈ ਜਿਹੜਾ ਆਲਮੀ ਤਪਸ਼ ਹੈ, ਜਿਹੜੀ ਗਲੋਬਲ ਤਾਪਮਾਨ ਹੈ, ਉਹ ਵੱਧਦਾ ਜਾ ਰਿਹਾ ਤੇ ਉਹਦੇ ਵਿੱਚ ਇਹ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਇਹ ਹਿਊਮਨ ਐਕਟੀਵਿਟੀ ਦੇ ਨਾਲ ਹੀ ਵੱਧ ਰਿਹਾ। ਦੇਖੋ, ਕਦੇ ਵੀ ਆਪਣੀ ਧਰਤੀ ਦੇ ਉੱਤੇ 7 ਬਿਲੀਅਨ ਲੋਕ, 6 ਬਿਲੀਅਨ 7 ਬਿਲੀਅਨ ਲੋਕ, ਇੰਨੇ ਅਰਬਾਂ ਲੋਕ ਨਹੀਂ ਰਹੇ ਅੱਜ ਤੱਕ। ਭਾਵੇਂ ਕਿ 10,000 ਸਾਲ ਪਹਿਲਾਂ ਬਰਫਾਨੀ ਯੁੱਗ ਸੀਗਾ, ਪਰ ਇੰਨੇ ਬੰਦੇ ਕਦੇ ਨਹੀਂ ਰਹੇ। ਇੰਨੀਆਂ ਜਿਹੜੀਆਂ ਫਲਾਈਟਸ ਨੇ, ਇੰਨਾ ਆਪਾਂ ਤੇਲ
ਕਦੇ ਨਹੀਂ ਬਾਲਿਆ ਸੀ। ਇੰਨਾ ਕੋਲਾ ਧਰਤੀ ਚੋਂ ਕੱਢ ਕੇ ਕਦੇ ਨਹੀਂ ਸੀ ਬਾਲਿਆ। ਇੰਨੇ ਜੰਗਲ ਆਪਾਂ ਕਦੇ ਨਹੀਂ ਸੀ ਸਾਫ਼ ਕੀਤੇ, ਭਾਵੇਂ ਕਿ ਉਹ ਕੁਦਰਤੀ ਤੌਰ ਦੇ ਉੱਤੇ ਅੱਗਾਂ ਲੱਗਣ ਦੇ ਨਾਲ ਹੋ ਗਿਆ, ਜਾਂ ਫਿਰ ਉਹ ਕਿਤੇ ਕਾਰਪੋਰੇਟ ਦਾ ਲਾਲਚ ਵੀ ਆ ਜਾਂਦਾ। ਐਮਾਜ਼ੋਨ ਦੇ ਜੰਗਲ ਹੈ ਜਿਹੜੇ, ਉਹ ਵੱਡੀਆਂ ਕੰਪਨੀਆਂ ਵੀ ਸਾਫ਼ ਕਰ ਰਹੀਆਂ ਨੇ। ਇਵੇਂ ਹੀ ਖਣਿਜ ਪਦਾਰਥ ਨੇ ਜਿਹੜੇ, ਉਹਨਾਂ ਦੀ ਖੋਜ ਕਰਕੇ ਜਾਂ ਉਹਨਾਂ ਨੂੰ ਲੱਭਣ ਕਰਕੇ ਵੀ ਬਹੁਤ ਸਾਰੀ ਜਿਹੜੀ ਧਰਤੀ ਦੀਆਂ ਸਤ੍ਹਾ ਦੇ ਨਾਲ ਗੜਬੜ ਹੋ ਰਹੀਆਂ ਨੇ। ਸੋ ਸਮੁੱਚੇ ਕਾਰਨ ਨੇ ਜਿਹਦੇ ਵਿੱਚ ਮਨੁੱਖੀ ਲੋਭ ਜਾਂ ਮਨੁੱਖੀ ਲਾਲਸਾਵਾਂ ਜਾਂ ਮਨੁੱਖੀ ਲੋੜਾਂ, ਇਹਨਾਂ ਦਾ ਇੰਨਾ ਕੁ ਜ਼ਿਆਦਾ ਬੋਝ ਜਿਹੜਾ ਉਹ ਵੱਧਦਾ ਆ ਰਿਹਾ ਪਿਛਲੇ 150 ਸਾਲ ਤੋਂ। ਤਾਂ ਇਹਦੀ ਗਤੀ ਬਹੁਤ ਜ਼ਿਆਦਾ ਵਧੀ ਹੈ, ਤੇ ਉਸ ਦਰ ਦੇ ਵਧਣ ਕਰਕੇ ਹੀ ਇਹ ਸਾਰੀ ਦਰ ਹੈ ਜਿਹੜੀ ਆਲਮੀ ਤਪਸ਼ ਦੀ ਦਰ ਜਾਂ ਜਲਵਾਯੂ ਤਬਦੀਲੀ ਦੀ, ਪੌਣ ਪਾਣੀ ਤਬਦੀਲੀ ਦੀ ਦਰ ਵੀ ਇਸੇ ਕਰਕੇ। ਸੋ ਡਾਕਟਰ ਬਰਾੜ, ਇਸ ਟਾਈਮ ਦੇ ਜਿਹੜੇ ਫਿਊਚਰ ਪ੍ਰੋਜੈਕਸ਼ਨਸ ਕੀ ਆਖਦੀਆਂ, ਭਵਿੱਖ ਦੇ ਵਿੱਚ ਕੀ ਆਖਦੇ ਵੀ ਆਪਾਂ ਜਿਹੜਾ ਤੁਸੀਂ 1.5 ਡਿਗਰੀ ਵਾਲੀ ਜਾਂ 3 ਡਿਗਰੀ ਵਾਲੀ ਗੱਲ ਕਰਦੇ ਆ, ਵੀ ਜੇ ਮੌਜੂਦਾ ਰਫ਼ਤਾਰ ਦੇ ਉੱਤੇ ਚੱਲ ਰਹੇ ਆ ਤਾਂ ਉੱਥੇ ਤੱਕ ਪਹੁੰਚਦੇ ਆ, ਪਰ ਜਿੱਦਾਂ ਤੁਸੀਂ ਕਿਹਾ ਵੀ ਹੁਣ ਗਤੀ ਤਾਂ ਆਲਰੇਡੀ ਤੇਜ਼ ਆ, ਇਹ ਉਸ ਚੀਜ਼ ਨੂੰ ਵੀ ਉਸ ਵਿੱਚ ਐਡ ਕਰਕੇ ਦੇਖਦੇ ਆ ਜਾਂ ਇਹੀ ਸੋਚਦੇ ਵੀ ਆਈਡਲ ਸਿਨੈਰੀਓ ਦੇ ਨਾਲ ਪ੍ਰੋਜੈਕਸ਼ਨਸ ਆ? ਉਹ ਸਾਰੀਆਂ ਪ੍ਰੋਜੈਕਸ਼ਨਸ ਆ ਜਿਹੜੀਆਂ, ਉਹ ਸਾਰੀਆਂ ਪ੍ਰੋਜੈਕਸ਼ਨਸ ਉਹਨਾਂ ਨੇ ਕੀਤੀਆਂ ਹੋਈਆਂ ਨੇ ਕਿ ਵਰਸਟ ਕੇਸ ਸਿਨੈਰੀਓ ਕੀ ਹੈ ਤੇ ਬੈਸਟ ਕੇਸ ਸਿਨੈਰੀਓ ਕੀ ਹੈ। ਸੋ ਵਰਸਟ ਕੇਸ ਸਿਨੈਰੀਓ ਤਾਂ ਇਹ ਵੀ 3 ਡਿਗਰੀ ਜਿਹੜਾ ਉਹ ਟੈਂਪਰੇਚਰ 2100 ਤੱਕ ਜਿਹੜਾ ਉਹ ਫਰਕ ਪੈ ਜਾਊਗਾ, ਜਿਹੜਾ ਕਿ ਵਰਸਟ ਕੇਸ ਸਿਨੈਰੀਓ। ਉਹਦੇ ਨਾਲ ਕੀ ਹੋਊਗਾ ਕਿ ਜਿਵੇਂ ਆਪਾਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਜਿਸ ਤਰੀਕੇ ਨਾਲ ਜਾਣਦੇ ਹਾਂ, ਕੈਲੀਫੋਰਨੀਆ ਦੇ ਵਿੱਚ ਜਿੱਦਾਂ ਦੀਆਂ ਫਸਲਾਂ ਹੁੰਦੀਆਂ, ਪਹਾੜਾਂ ਦੇ ਉੱਤੇ ਜਿਸ ਤਰ੍ਹਾਂ ਦੀ ਬਰਫ਼ ਪੈਂਦੀ ਹੈ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਮੌਸਮੀ ਚੱਕਰ ਹੈ ਉਹ ਬਦਲਦੇ ਨਜ਼ਰ ਆਉਣਗੇ। ਜਿਹੜੀਆਂ ਥਾਵਾਂ ਦੇ ਉੱਤੇ ਅੱਜ ਲਹਿਰਾਂ ਬਹਿਰਾਂ ਸੀਗੀਆਂ, ਉਹ 2100 ਤੱਕ 20ਵੀਂ ਸਦੀ ਦੇ 21ਵੀਂ ਸਦੀ ਦੇ ਅਖੀਰ ਤੱਕ ਉਹ ਚੀਜ਼ਾਂ ਨੇ ਜਿਹੜੀਆਂ ਉਹ ਕਿਤੇ ਕਿਤੇ ਬੰਜਰ ਸਾਨੂੰ ਨਜ਼ਰ ਆਉਣਗੀਆਂ। ਤੇ ਇਹ ਵੀ ਹੋ ਸਕਦਾ ਕਿ ਵੈਦਰ ਪੈਟਰਨ ਸ਼ਿਫਟ ਹੋ ਜਾਣ, ਕਿ ਜਿੱਥੇ ਕਿਤੇ ਰੇਗਿਸਤਾਨ ਸੀ ਉੱਥੇ ਮੀਂਹਾਂ ਦੇ ਪੈਟਰਨ ਸ਼ਿਫਟ ਹੋ ਕੇ ਥੋੜੀ ਬਹੁਤੀ ਜਿਹੜੀ ਉਹ ਡਿਫਰੈਂਟ ਤਰ੍ਹਾਂ ਦੀ ਜ਼ਮੀਨ ਦਿਖਣ ਲੱਗ ਜਾਵੇ। ਅਕਸਰ ਡਾਕਟਰ ਬਰਾੜ ਇਹ ਸੋਚਦੇ ਆ ਵੀ, ਕਹਿੰਦੇ ਵੀ ਜਦੋਂ ਹੁਣ ਆਪਾਂ ਆਪਣੇ ਬਜ਼ੁਰਗਾਂ ਨਾਲ ਗੱਲ ਕਰਦੇ ਸੀ, ਉਹ ਯਾਰ ਅਸੀਂ ਬਹੁਤ ਕੁਝ ਚੇਂਜ ਹੁੰਦੇ ਦੇਖਿਆ। ਹੁਣ ਵੀ ਉਹ ਜਿਹੜਾ ਇੱਕ ਦਿਮਾਗ ਦੇ ਵਿੱਚ ਆ ਵੀ ਯਾਰ ਚੇਂਜ ਤਾਂ ਚਲੋ ਥੋੜਾ ਬਹੁਤਾ ਹੁੰਦਾ ਰਹਿੰਦਾ ਹੈ, ਚੀਜ਼ਾਂ ਆ। ਥ੍ਰੈਟ ਕੀ ਤੁਸੀਂ ਦੇਖਦੇ ਆ ਵੀ ਜੇ ਆਪਾਂ ਬਿਲਕੁਲ ਹੀ ਨੇੜਲੇ ਭਵਿੱਖ ਦੇ ਵਿੱਚ ਆਪਾਂ ਅਕਸਰ ਆਪਣੀ ਅਗਲੀ ਜਨਰੇਸ਼ਨ ਦੀ ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਦੇ ਲਈ ਕੀ ਸਭ ਤੋਂ ਵੱਡਾ ਇਸ ਟਾਈਮ ਜਿਹੜਾ ਉਹ ਖਤਰਾ ਉਹਨਾਂ ਨੂੰ ਆ ਵੀ ਇਹ ਚੀਜ਼ਾਂ ਕੁਝ ਦੇਖ ਵੀ ਸਕਣਗੇ ਜਾਂ ਨਹੀਂ? ਜੀ ਦੇਖੋ, ਸਭ ਤੋਂ ਵੱਡੀ ਥ੍ਰੈਟ ਮੈਂ ਤੁਹਾਨੂੰ 2022 ਦਾ ਅੰਕੜੇ ਦੱਸਾਂ ਤਾਂ 2022 ਦੇ ਵਿੱਚ ਕੁੱਲ ਦੁਨੀਆ ਦੀ 1/3 ਆਬਾਦੀ, ਤੀਜਾ ਹਿੱਸਾ ਮਤਲਬ 2.5 ਅਰਬ ਲੋਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸੀ 2022 ਦੇ ਵਿੱਚ। ਸੋ ਤੁਸੀਂ ਇਹ ਦੇਖੋ ਕਿ ਏਡੀ ਵੱਡੀ ਤਾਦਾਦ ਆਪਣੇ, ਅਸੀਂ ਇੱਥੇ ਵਿਕਸਿਤ ਮੁਲਕ ਹਾਂ, ਅਸੀਂ ਸਮਝਦੇ ਹਾਂ ਕਿ ਦੁਨੀਆ ਦਾ ਸਭ ਤੋਂ ਅਮੀਰ ਮੁਲਕ ਹੈ ਜੀ, ਪਰ ਆਪਣੇ ਗੁਆਂਢ ਦੇ ਵਿੱਚ ਕਿੰਨੇ ਨਿੱਕੇ ਨਿੱਕੇ ਸ਼ਹਿਰ ਨੇ, ਮੈਂਡੋਟਾ ਹੈ, ਰੀਜਨ ਸਿਟੀ ਹੈ, ਕੋਲਿੰਗਾ ਵਾਲੇ ਪਾਸੇ ਬਹੁਤ ਸਾਰੇ ਸ਼ਹਿਰ ਨੇ ਜਿਹੜੇ ਪਾਣੀ ਦੇ ਨਾਲ ਜੂਝ ਰਹੇ ਆ ਤੇ ਕਹਿੰਦੇ ਆ ਵੀ ਐਤਕੀ ਸਿਆਲਾਂ ਦੇ ਵਿੱਚ ਪਾਣੀ ਮੁੱਕ ਜਾਣਾ। ਇਵੇਂ ਭਾਰਤ ਦੇ ਜਿਹੜੇ ਦੱਖਣੀ ਸ਼ਹਿਰ ਹੈ, ਬੰਗਲੌਰ ਹੈ, ਮਦਰਾਸ ਹੈ, ਉਹਨਾਂ ਦਾ ਵੀ ਪਾਣੀ ਕਹਿੰਦੇ ਵੀ ਮੁੱਕਿਆ ਲਓ। ਸੋ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਖਾਸ ਤੌਰ ਉੱਤੇ ਗਰੀਬ ਮੁਲਕ ਨੇ ਜਾਂ ਵਿਕਾਸਸ਼ੀਲ ਮੁਲਕ ਨੇ ਭਾਰਤ ਵਰਗੇ, ਉਹਨਾਂ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਗਾਜ਼ ਡਿੱਗਣੀ ਹੈ, ਸਭ ਤੋਂ ਵੱਡਾ ਜਿਹੜਾ ਉਹਨਾਂ ਨੂੰ ਅਸਰ ਪੈਣਾ। ਜਿਹੜੇ ਵਿਕਸਿਤ ਮੁਲਕ ਨੇ ਉਹ ਇਹ ਹੋ ਸਕਦਾ ਕਿ ਆਪਣੇ, ਕਿਉਂਕਿ ਉਹਨਾਂ 'ਚ ਤਾਕਤ ਹੈਗੀ ਆ, ਉਹ ਹੋ ਸਕਦਾ ਥੋੜੇ ਬਹੁਤੇ ਉਹ ਡਿਲੇ ਕਰ ਲੈਣ। ਪਰ ਇੱਕ ਤਾਂ ਚੀਜ਼ ਜਿਹੜੀ ਇਹ ਹੈ ਜੀ। ਦੂਸਰੀ ਗੱਲ ਜਿਹੜੀ ਇਹ ਹੈ ਕਿ ਸਾਡੀ ਫੂਡ ਸਿਕਿਉਰਿਟੀ, ਕਿਉਂਕਿ ਪਾਣੀ ਦੇ ਨਾਲ ਇੱਕ ਤਾਂ ਜੁੜੀ ਹੋਈ ਹੈ ਜੀ ਖੇਤੀਬਾੜੀ ਦੀ ਜਾਂ ਅਨਾਜ ਦੀ ਕਾਸ਼ਤ। ਦੂਜੀ ਗੱਲ, ਅਨਾਜ ਦੀ ਕਾਸ਼ਤ ਮੌਸਮ ਦੇ ਨਾਲ ਵੀ ਜੁੜੀ ਹੋਈ ਹੈ। ਜਿਹੜੀਆਂ ਥਾਵਾਂ ਦੇ ਉੱਤੇ ਹੁਣ ਭਰਵਾਂ ਅਨਾਜ ਹੁੰਦਾ, ਉਹ ਜਦੋਂ ਇਹ ਚੱਕਰ ਬਦਲੇ ਤਾਂ ਉਦੋਂ ਅਨਾਜ ਦਾ ਝਾੜ ਹੈ ਉਹ ਬਹੁਤ ਜ਼ਿਆਦਾ ਘਟ ਜਾਣਾ। ਸਾਡੇ ਜਿਹੜੇ ਐਕਸਪੈਰੀਮੈਂਟਸ ਹੈ, ਮੈਂ ਇੱਥੇ ਵੀ ਐਕਸਪੈਰੀਮੈਂਟਸ ਕਰ ਰਿਹਾ, ਸਾਡੇ ਐਕਸਪੈਰੀਮੈਂਟਸ ਦੇ ਵਿੱਚ ਇਹ ਦਿਖਦਾ ਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ, ਕਿਉਂਕਿ ਕਾਰਬਨ ਡਾਈਆਕਸਾਈਡ ਬੂਟਿਆਂ ਨੂੰ ਘਿਓ ਵਰਗੀ ਹੈ, ਕਾਰਬਨ ਡਾਈਆਕਸਾਈਡ ਦੇ ਨਾਲ ਹੀ ਬੂਟੇ ਫਲਦੇ ਆ। ਤੇ ਮੈਂ ਆਪਣੇ ਸਟੂਡੈਂਟਸ ਨੂੰ ਇਹ ਸਵਾਲ ਪੁੱਛਦਾ ਹੁੰਦਾ ਕਿ ਜਦੋਂ ਕਿਸੇ ਬੂਟੇ ਨੂੰ ਕਾਰਬਨ ਡਾਈਆਕਸਾਈਡ ਦਿੰਨੇ ਆ ਤਾਂ ਉਹਦੀ ਫੋਟੋਸਿੰਥੇਸਿਸ ਦੀ, ਉਹਦੀ ਧਾਰਨ ਹੈ ਜੀ, ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਆਪਾਂ ਕਹਿੰਦੇ, ਉਹ ਵੱਧ ਜਾਂਦੀ ਹੈ। ਫਿਰ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਦਾ ਕਿ ਫਿਰ ਤਾਂ ਚੰਗੀ ਗੱਲ ਹੋਈ। ਪਰ ਚੱਕਰ ਇਹ ਹੈ ਕਿ ਜਦੋਂ ਕਾਰਬਨ ਡਾਈਆਕਸਾਈਡ ਦੇ ਨਾਲ ਨਾਲ ਤੁਸੀਂ ਤਾਪਮਾਨ ਵੀ ਵਧਾ ਦਿੰਦੇ ਆ ਨਾ, ਤਾਂ ਉਹਦਾ ਝਾੜ ਵਧਣ ਦੀ ਬਜਾਏ ਅੱਧਾ ਰਹਿ ਜਾਂਦਾ। ਸੋ ਜਿਹੜੀ ਫੂਡ ਸਿਕਿਉਰਿਟੀ ਹੈ, ਫੂਡ ਸਿਕਿਉਰਿਟੀ ਦੇ ਨਾਲ ਵੀ ਇਦਾਂ ਹੀ ਬਹੁਤ ਸਾਰੇ ਮੁਲਕ ਜੂਝ ਰਹੇ ਆ। ਠੀਕ ਹੈ। ਸੋ ਫੂਡ ਸਿਕਿਉਰਿਟੀ ਬਹੁਤ ਵੱਡਾ ਇਸ਼ੂ ਹੈ। ਪਾਣੀ ਦੀ ਸਿਕਿਉਰਿਟੀ, ਸਾਫ਼ ਪਾਣੀ ਦੀ, ਤੇ ਫੂਡ ਸਿਕਿਉਰਿਟੀ, ਇਹ ਦੋ ਜਿਹੜੀਆਂ ਚੀਜ਼ਾਂ ਨੇ
ਇਹ ਬਹੁਤ ਜ਼ਿਆਦਾ ਇੰਪੈਕਟ ਕਰਨੀਆਂ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੀ ਜਨਰੇਸ਼ਨ। ਸੋ ਜਿਹੜਾ ਕਲਾਈਮੇਟ ਚੇਂਜ ਆ, ਜਿੱਦਾਂ ਹੁਣ ਤੁਸੀਂ ਫੂਡ ਸਿਕਿਉਰਿਟੀ ਦੀ ਗੱਲ ਕੀਤੀ ਆ, ਆਪਾਂ ਹੁਣ ਆਪਣੇ ਗਵਾਂਢੀ ਕਾਉਂਟੀ ਦੀ ਗੱਲ ਕਰੀਏ, ਇੱਥੇ ਪਾਣੀ ਦੀ ਆਪਾਂ ਗੱਲ ਕਰ ਰਹੇ ਸੀ ਵੀ ਪਾਣੀ ਨੂੰ ਲੈ ਕੇ ਹੁਣ ਕਿਸਾਨਾਂ ਨੇ ਪ੍ਰੋਟੈਸਟ ਵੀ ਕੀਤਾ ਵੀ ਅਸੀਂ ਕਿੱਦਾਂ ਜਿਹੜਾ ਉਹ ਜ਼ਿਆਦਾ ਕਰਾਂਗੇ, ਪਰ ਵਾਟਰ ਸਸਟੇਨੇਬਿਲਿਟੀ ਦਾ ਵੀ ਉਸ ਦੇ ਵਿੱਚ ਨਾਲ ਜਿਹੜਾ ਉਹ ਸਵਾਲ ਆਉਂਦਾ ਆ, ਲੋਕਾਂ ਦੀ ਜੌਬ ਨੂੰ ਜਿਹੜਾ ਖਤਰਾ ਆ। ਇਹ ਇੱਕ ਇਫੈਕਟ ਆ ਕਲਾਈਮੇਟ ਚੇਂਜ ਦਾ? ਇਹ ਬਿਲਕੁਲ ਕਲਾਈਮੇਟ ਚੇਂਜ ਦਾ ਇਫੈਕਟ ਹੈ ਜੀ। ਦੇਖੋ ਕੈਲੀਫੋਰਨੀਆ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਪਾਣੀ ਦੇ ਮਸਲੇ ਦੀ, ਤਾਂ ਅਸੀਂ ਮੀਂਹਾਂ ਦੀ ਗੱਲ ਘੱਟ ਕਰਦੇ ਹਾਂ, ਬਰਫ਼ ਦੀ ਗੱਲ ਜ਼ਿਆਦਾ ਕਰਦੇ ਹਾਂ, ਕਿਉਂਕਿ ਕੈਲੀਫੋਰਨੀਆ ਦੀ ਪਾਣੀ ਸਪਲਾਈ ਦਾ ਜਿਹੜਾ ਮੂਲ ਆਧਾਰ ਹੈ ਉਹ ਸਾਡੇ ਪਹਾੜਾਂ ਦੇ ਉੱਤੇ ਪੈਣ ਵਾਲੀ ਬਰਫ਼ ਹੈ। ਉਹ ਪਹਿਲਾਂ ਕਿੰਨੇ ਫੁੱਟ ਪੈਂਦੀ ਸੀ। 2015 ਦੇ ਵਿੱਚ ਤਾਂ ਜਿਹੜਾ ਉਹ ਫਿਲਿਪਸ ਦੇ ਕੋਲ ਜਿੱਥੇ ਮਿਲਦੇ ਆ, ਉਹ ਬਿਲਕੁਲ ਰੜਾ ਪਹਾੜ ਸੀਗਾ। ਸੋ ਉਹ ਰੜੀ ਪਟਕ ਜ਼ਮੀਨ ਦੇ ਉੱਤੇ ਉੱਥੋਂ ਜਿਹੜੀ 2015 ਦੇ ਵਿੱਚ ਅਨਾਉਂਸਮੈਂਟ ਹੋਈ ਸੀ ਕਿ ਡਰਾਊਟ ਹੈਗਾ। ਸੋ ਜਿਵੇਂ ਸਾਡੀ ਪਹਾੜਾਂ ਦੇ ਉੱਤੇ ਬਰਫ਼ ਘਟੂਗੀ, ਉਹ ਕਿਉਂਕਿ ਕਲਾਈਮੇਟ ਚੇਂਜ ਦਾ ਅਸਰ ਹੈ, ਜਦੋਂ ਪਹਾੜਾਂ ਦੇ ਉੱਤੇ ਮੀਂਹ ਨਹੀਂ ਪੈਣੇ ਜਾਂ ਜਿਹੜੇ ਮੀਂਹਾਂ ਦੇ ਪੈਟਰਨ ਨੇ ਉਹ ਜਦੋਂ ਬਦਲ ਜਾਣੇ ਆ, ਪਹਾੜਾਂ ਦੇ ਉੱਤੇ ਬਰਫ਼ ਘੱਟ ਪਊਗੀ, ਤਾਂ ਸਾਡੇ ਕੋਲੇ ਪਾਣੀ ਹੈ ਉਹ ਘੱਟ ਉਹਦੀ ਉਪਲਬਧੀ ਹੋਊਗੀ। ਜਦੋਂ ਪਾਣੀ ਘੱਟ ਹੈ ਸਾਡੇ ਕੋਲੇ, ਫਸਲਾਂ ਅਸੀਂ ਓਨੀਆਂ ਹੀ ਉਗਾਉਣੀਆਂ ਚਾਹੁੰਦੇ ਹਾਂ। ਆਬਾਦੀ ਸਾਡੀ ਬਹੁਤ ਵੱਧ ਰਹੀ ਹੈ, ਹੁਣ ਕਿੰਨੀ 40 ਮਿਲੀਅਨ ਤੋਂ ਜ਼ਿਆਦਾ ਹੋ ਗਈ ਹੈ। ਹਾਂ, ਸੋ ਉਹਦੇ ਨਾਲ ਪ੍ਰੈਸ਼ਰ ਹੈ ਜਿਹੜਾ ਵਾਟਰ ਰਿਸੋਰਸਿਸ ਉੱਤੇ ਉਹ ਵਧੂਗਾ। ਸੋ ਉਹ ਕਲਾਈਮੇਟ ਚੇਂਜ ਦੇ ਇਫੈਕਟ ਹੀ ਨੇ। ਤੇ ਫਿਰ ਇਸੇ ਕਰਕੇ ਹੀ ਸਾਡੀ ਸਟੇਟ ਨੇ ਸਿਗਮਾ ਉਹ ਲੈ ਕੇ ਆਂਦਾ ਸੀ, ਉਹ ਲਾਗੂ ਕੀਤਾ ਸੀ। ਇੱਕ ਗੱਲ ਤਾਂ ਇਹ ਕਲੀਅਰ ਹੈ ਕਿ ਕਿਸਾਨ ਵੀ, ਜਿਹੜੇ ਕਿਸਾਨ ਭਾਈਚਾਰੇ ਦੇ ਨਾਲ ਮੇਰੀ ਕਿਉਂਕਿ ਰੋਜ਼ ਦੇ ਨਾਲ ਗੱਲਬਾਤ ਹੁੰਦੀ ਹੈ, ਸਾਰੇ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਇਹ ਇੱਕ ਅਸਲ ਸਮੱਸਿਆ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਦਰਪੇਸ਼ ਹੈ। ਇਹਦੇ ਵਿੱਚ ਭਾਵੇਂ ਕੋਈ ਕਾਰਪੋਰੇਟ ਹੈ, ਭਾਵੇਂ ਕੋਈ ਇਨਵਾਇਰਮੈਂਟਲਿਸਟ ਹੈ, ਭਾਵੇਂ ਉਹ ਕਿਸਾਨ ਹੈ, ਭਾਵੇਂ ਉਹ ਆਮ ਸ਼ਹਿਰੀ ਹੈ, ਸਾਰਿਆਂ ਨੂੰ ਉਹ ਗੱਲਾਂ ਬਰਾਬਰ ਦੇ ਉੱਤੇ ਪ੍ਰਭਾਵਿਤ ਕਰਦੀਆਂ ਨੇ। ਇਸ ਕਰਕੇ ਜਿਹੜੇ ਸਿਗਮਾ ਦੇ ਰਾਹੀਂ ਸਟੈਪਸ ਆ, ਸਾਰਿਆਂ ਨੇ ਸਿਰ ਜੋੜ ਕੇ ਬੈਠਣਾ ਤੇ ਸਟੈਪਸ ਲੈਣੇ ਆ। ਉਹ ਸਟੈਪ ਲੈਣੇ ਜ਼ਰੂਰੀ ਨੇ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਜਿਹੜੀ ਲੜਾਈ ਜਾਂ ਮਸਲਾ ਜਿੱਥੋਂ ਆਉਂਦਾ ਉਹ ਹੁੰਦਾ ਕਿ ਜਿਹੜੀਆਂ ਉਹਨਾਂ ਚੀਜ਼ਾਂ ਦੀ ਸਾਂਵੀ ਵੰਡ, ਕਿ ਜਦੋਂ ਸਾਰੇ ਸਮੱਸਿਆ ਦੇ ਵਿੱਚ ਆ ਤਾਂ ਫਿਰ ਕਟੌਤੀ ਸਾਰਿਆਂ ਤੇ ਲੱਗੇ, ਤਾਂ ਵੱਡੀਆਂ ਮੱਛੀਆਂ ਜਿਹੜੀਆਂ ਉਹ ਕਿਉਂ ਪਾਸੇ ਰਹਿ ਜਾਣ ਜਾਂ ਉਹ ਕਿਉਂ ਆਪਣਾ ਬਚਾਅ ਕਰਨ। ਸੋ ਉਹ ਸਾਂਵੀ ਵੰਡ ਦੀ ਗੱਲ ਕਿਤੇ ਨਾ ਕਿਤੇ ਰੜਕਦੀ ਹੈ ਤੇ ਉਸੇ ਚੀਜ਼ ਨੂੰ ਲੈ ਕੇ ਫਿਰ ਇਹ ਮਸਲੇ ਖੜੇ ਹੁੰਦੇ ਆ। ਜਿਸ ਤਰ੍ਹਾਂ ਜਿਹੜੇ ਰੀਸੈਂਟ ਤੁਸੀਂ ਜੇ ਕਿਸਾਨ ਮੁਜ਼ਾਹਰੇ ਦੀ ਜਾਂ ਗੱਲ ਕਰੋ, ਉਹ ਉੱਥੇ ਆ ਕੇ ਮੁੱਕਦੀ ਹੈ ਗੱਲ। ਸੋ ਇਹ ਕਲਾਈਮੇਟ ਚੇਂਜ ਲੋਕਾਂ ਦੇ ਉੱਤੇ, ਕੀ ਇਹਨਾਂ ਦੀ ਸਿਹਤ ਦੇ ਉੱਤੇ ਤੇ ਜਿਹੜੇ ਜਾਨਵਰ ਆ ਉਹਨਾਂ ਦੇ ਉੱਤੇ ਕਿੱਦਾਂ ਦੇ ਪ੍ਰਭਾਵ ਜਿਹੜੇ ਆ ਉਹ ਪਾਉਂਦਾ ਹੈ? ਜੀ ਦੇਖੋ, ਜਦੋਂ ਕਲਾਈਮੇਟ ਦੇ ਪੈਟਰਨ ਬਦਲਣੇ ਆ ਤਾਂ ਜਿਹੜੀ ਇਕੋਲੋਜੀ ਹੈ, ਅਸੀਂ ਅਕਸਰ ਆਪਣੇ ਪ੍ਰੋਜੈਕਸ਼ਨਸ ਦੇ ਵਿੱਚ ਜਾਂ ਆਪਣੀ ਰਿਸਰਚ ਦੇ ਵਿੱਚ ਜਾਂ ਟੀਚਿੰਗ ਦੇ ਵਿੱਚ ਇਹ ਗੱਲਾਂ ਕਰਦੇ ਹਾਂ ਕਿ ਬਾਈ ਦ ਐਂਡ ਆਫ ਦ ਸੈਂਚੁਰੀ, 21ਵੀਂ ਸਦੀ ਦੇ ਅਖੀਰ ਤੱਕ ਸਾਡੀ ਜਿਹੜੀ ਆਹ ਕਾਉਂਟੀਜ਼ ਨੇ, ਜਿੱਥੇ ਅਸੀਂ ਚੈਰੀਜ਼, ਅਖਰੋਟ, ਪਿਸਤਾ, ਇਹ ਫਸਲਾਂ ਜਿਨ੍ਹਾਂ ਨੂੰ ਜ਼ਿਆਦਾ ਠੰਡ ਚਾਹੀਦੀ ਹੈ, ਪਿਛਲੇ 70 ਸਾਲਾਂ ਦੇ ਵਿੱਚ ਧੁੰਦਾਂ ਬਹੁਤ ਘਟੀਆਂ। ਤੁਸੀਂ ਦੇਖਿਆ ਹੁਣ ਹਰ ਸਾਲ ਉਨੀਆਂ ਧੁੰਦਾਂ ਨਹੀਂ ਪੈਂਦੀਆਂ ਜਿੰਨੀਆਂ 2000 ਚ ਪੈਂਦੀਆਂ ਸੀ ਜਾਂ 2005 ਚ ਪੈਂਦੀਆਂ ਸੀ। ਸੋ ਉਹ ਧੁੰਦਾਂ ਦੇ ਨਾਲ ਇਹਨਾਂ ਫਸਲਾਂ ਨੂੰ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ ਨੂੰ ਠੰਡ ਬਹੁਤ ਚਾਹੀਦੀ ਹੈ ਫੁੱਲ ਪੈਣ ਵਾਸਤੇ, ਝਾੜ ਵਾਸਤੇ। ਤੇ ਉਹ ਜਿਹੜੀ ਠੰਡ ਆ ਉਹਦੇ ਪੈਟਰਨ ਵੀ ਘਟ ਰਹੇ ਆ। ਸੋ ਉਹਦੇ ਕਰਕੇ ਜਦੋਂ ਫਸਲਾਂ ਬਦਲਣੀਆਂ, ਫਿਰ ਉਹਦੇ ਆਲੇ ਦੁਆਲੇ ਜੀਆ ਜੰਤ ਜਿੰਨਾ ਉਹ ਸਾਰਾ ਬਦਲਣਾ, ਪੰਛੀ ਵੀ ਬਦਲਨੇ ਆ, ਪਸ਼ੂਆਂ ਦਾ ਰਹਿਣ ਸਹਿਣ, ਜਿਹੜੇ ਜਾਨਵਰ ਨੇ ਉਹਨਾਂ ਦੀ ਖੁਰਾਕ ਬਦਲਣੀ ਹੈ। ਸੋ ਉਹ ਸਾਰਾ ਇਕੋਸਿਸਟਮ ਹੈ ਜਿਹੜਾ ਉਹ ਪੈਟਰਨ ਸ਼ਿਫਟ ਜਿਹੜਾ ਹੋ ਸਕਦਾ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਜ਼ਿਆਦਾ ਬਰਫ਼ ਵਾਲੀਆਂ ਥਾਵਾਂ ਸੀ, ਉੱਥੇ ਵੀ ਬਰਫ਼ਾਂ ਘਟ ਰਹੀਆਂ ਨੇ ਤੇ ਉੱਥੇ ਵੀ ਜ਼ਿਆਦਾ ਤਪਸ਼ ਹੈ ਜਿਹੜੀ ਪਿਛਲੇ ਸਾਲ ਦੇ ਵਿੱਚ, ਸ਼ਾਇਦ ਪਿਛਲੇ ਸਾਲ ਦੀ ਖਬਰ ਹੀ ਹੈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਵੀ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਕਾਰਡ ਤੋੜ ਗਰਮੀ ਪਈ। ਸੋ ਉਹ ਫਿਰ ਸਾਰੇ ਜੀਵ ਜੰਤ ਨੂੰ ਉਹਨੇ ਪ੍ਰਭਾਵਿਤ ਕਰਨਾ। ਸੋ ਇੱਕ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਜਿਹੜੇ ਆਪਾਂ ਵੈਦਰ ਪੈਟਰਨਸ ਦੀ, ਜਦੋਂ ਆਪਾਂ ਮੌਸਮ ਦੀ ਗੱਲ ਕਰਦੇ ਹਾਂ, ਵੀ ਗਰਮੀ ਬਹੁਤ ਜ਼ਿਆਦਾ, ਠੰਡ ਵੀ ਜਦੋਂ ਪੈਣੀ ਜ਼ਿਆਦਾ ਪੈਣੀ, ਜਾਂ ਉਹਨਾਂ ਦੇ ਜਿਹੜੇ ਟਾਈਮ ਪੀਰੀਅਡ ਆ ਉਹ ਸੁੰਗੜਨੇ, ਤੇ ਗਰਮੀ ਦੇ ਜਿਹੜੇ ਉਹ ਐਕਸਪੈਂਡ ਕਰਨੇ, ਤੇ ਅੱਗੇ ਪਿੱਛੇ ਜਿਹੜੇ ਹੋਣੇ ਆ, ਉਹ ਜੇ ਤੁਸੀਂ ਉਸ ਨੂੰ ਉਸ ਲਿਹਾਜ਼ ਦੇ ਨਾਲ ਥੋੜਾ ਜਿਹਾ ਸਮਝਾਓ। ਬਿਲਕੁਲ ਦੇਖੋ, ਆਪਾਂ ਸਾਰਿਆਂ ਨੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਮੀਂਹ ਕਿਵੇਂ ਪੈਂਦੇ ਆ। ਮੀਂਹ ਪੈਂਦੇ ਆ ਜੀ, ਇੱਕ ਪਾਣੀ ਦੀ ਕੋਈ ਵੀ ਬਾਡੀ ਹੈ, ਝੀਲ ਹੈ ਜਾਂ ਸਮੁੰਦਰ ਹੈ, ਉਹ ਜਦੋਂ ਪਾਣੀ ਗਰਮ ਹੁੰਦਾ ਸਤਹ ਤੋਂ ਤਾਂ ਵਾਸ਼ਪੀਕਰਨ ਹੁੰਦਾ, ਉਹ ਵਾਸ਼ਪ ਭਾਫ ਬਣ ਕੇ ਉੱਤੇ ਉੱਡਦੇ ਆ। ਉਹ ਜਦੋਂ ਉੱਤੇ ਜਾਂਦੇ, ਉੱਤੇ ਥੋੜੀ ਜਿਹੀ ਠੰਡ ਹੁੰਦੀ ਹੈ ਤੇ ਉਹ ਇਕੱਠੇ ਹੋ ਕੇ ਬੱਦਲ ਬਣ ਜਾਂਦੇ ਆ, ਤੇ ਉਹ ਬੱਦਲ ਹਵਾ ਨਾਲ ਕਿਤੇ ਹੋਰ ਥਾਂ ਤੇ ਤੁਰ ਜਾਂਦੇ ਆ। ਤੇ ਜਦੋਂ ਉਹ ਬੱਦਲ ਸੰਘਣੇ ਹੋ ਜਾਂਦੇ ਆ, ਜਦੋਂ ਉਹਨਾਂ ਬੱਦਲਾਂ ਦੇ ਵਿੱਚ ਪਾਣੀ ਨੂੰ ਜਮ੍ਹਾਂ ਕਰਨ ਦੀ ਸਮਰੱਥਾ
ਖਤਮ ਹੋ ਜਾਂਦੀ ਹੈ, ਹੋਰ ਨਹੀਂ ਪੂਰੇ ਭਰੇ ਗਏ, ਉਦੋਂ ਉਹ ਡੁੱਲ ਜਾਂਦੇ ਆ ਤੇ ਮੀਂਹ ਪੈ ਜਾਂਦਾ। ਇਹ ਸੀਗਾ। ਹੁਣ ਜਦੋਂ ਇੱਕ ਗੱਲ ਇਹ ਹੈ ਕਿ ਇੰਟਰਸਟਿੰਗ ਗੱਲ ਕਿ ਜਿਵੇਂ ਜਿਵੇਂ ਜਿਹੜਾ ਵਾਤਾਵਰਨ ਦੇ ਵਿੱਚ ਤਾਪਮਾਨ ਵਧੂਗਾ ਤਾਂ ਉਹ ਜੇ 1 ਡਿਗਰੀ ਤਾਪਮਾਨ ਵੀ ਵੱਧਦਾ ਤਾਂ ਉਹ ਵਾਤਾਵਰਨ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਜਿਹੜੀ ਉਹ ਕਈ % ਵੱਧ ਜਾਂਦੀ ਹੈ। ਠੀਕ ਹੈ। ਸੋ ਜੇ ਥੋੜੀ ਜਿਹੀ ਤਾਪਮਾਨ ਵਧਣ ਦੇ ਨਾਲ ਜਿੰਨਾ ਪਾਣੀ ਪਹਿਲਾਂ ਸੋਖਦਾ ਸੀ ਵਾਤਾਵਰਨ ਸਾਡਾ, ਉਹ ਤੋਂ ਸਵਾਇਆ ਪਾਣੀ ਹੁਣ ਸੋਖ ਸਕਦਾ। ਉਹਦਾ ਮਤਲਬ ਇਹ ਹੈ ਕਿ ਇੱਕ ਤਾਂ ਮੀਂਹ ਦੇਰ ਨਾਲ ਪੈਣਗੇ ਕਿਉਂਕਿ ਹੁਣ ਉਹਨਾਂ ਬੱਦਲਾਂ ਨੂੰ ਭਰ ਕੇ ਵਰਸਣ ਵਾਸਤੇ ਹੋਰ ਜ਼ਿਆਦਾ ਪਾਣੀ ਚਾਹੀਦਾ, ਹੋਰ ਜ਼ਿਆਦਾ ਸਮਾਂ ਚਾਹੀਦਾ। ਤੇ ਉਹ ਫਿਰ ਜਦੋਂ ਉਹ ਭਰਨਗੇ, ਜਦੋਂ ਇਸ ਲੈਵਲ ਤੇ ਪਹੁੰਚਣਗੇ ਕਿ ਆਪਣੀ ਸਮਰੱਥਾ ਪੂਰੀ ਕਰ ਲਈ, ਉਦੋਂ ਫਿਰ ਜਿੱਥੇ ਉਹ ਵਰਨਗੇ ਉੱਥੇ ਫਿਰ ਲੋੜ ਤੋਂ ਜ਼ਿਆਦਾ ਮੀਂਹ ਪੈਣਗੇ। ਫਿਰ ਫਲੱਡਸ ਇਸੇ ਕਰਕੇ ਆਉਂਦੇ ਨੇ ਕਿ ਪਹਿਲਾਂ ਤਾਂ ਉਹ ਵਾਤਾਵਰਨ ਹੈ ਜਿਹੜਾ ਕਿਉਂਕਿ ਗਰਮ ਹੈ, ਉਹਨੇ ਸੋਖੀ ਜਾਣਾ ਪਾਣੀ। ਜਦੋਂ ਉਸ ਹਵਾ ਦੀ ਪਾਣੀ ਦੀ ਨਮੀ ਨੂੰ ਸੋਖਣ ਦੀ ਸਮਰੱਥਾ ਜਿੱਥੇ ਮੁੱਕ ਗਈ, ਉਸ ਟਾਈਮ ਦੇ ਉੱਤੇ ਫਿਰ ਉਹਦੇ ਵਿੱਚ ਇੰਨਾ ਜ਼ਿਆਦਾ ਪਾਣੀ ਜਮ੍ਹਾਂ ਹੋ ਚੁੱਕਾ ਹੋਊਗਾ ਕਿ ਜਿੱਥੇ ਡਿੱਗਦਾ ਫਿਰ ਉਹ ਤਬਾਹੀ ਆ ਜਾਂਦੀ, ਬੱਦਲ ਫਟਣ ਵਾਲੀ ਗੱਲ ਆ ਜਾਂਦੀ, ਤਬਾਹੀ ਆ ਜਾਂਦੀ ਹੈ। ਦੂਜੇ ਪਾਸੇ ਜਿੱਥੇ ਘੱਟ ਮੀਂਹ ਪੈਂਦੇ ਆ, ਤੁਸੀਂ ਜਿਹੜਾ ਵੈਸਟਰਨ US ਦਾ ਸਾਰਾ ਕੋਲੋਰਾਡੋ ਰਿਵਰ ਦਾ ਬੇਸਿਨ ਲੈ ਲਵੋ, ਯੂਟਾ, ਐਰੀਜ਼ੋਨਾ, ਨਿਵਾਡਾ। ਹੁਣ ਨਿਵਾਡਾ ਦੀ ਧਰਤੀ ਤੁਸੀਂ ਦੇਖੋ, ਪੁਰਾਣੀ ਧਰਤੀ ਹੈ, ਯੂਟਾ ਦੇ ਵਿੱਚ ਵੀ ਇਵੇਂ ਹੈ ਜੀ। ਤੇ ਉਹਨਾਂ ਥਾਵਾਂ ਦੇ ਵਿੱਚ ਜੇ ਕਿਤੇ ਮਾੜੇ ਮੋਟੇ ਮੀਂਹ ਪੈਂਦੇ ਸੀ, ਹੁਣ ਜਿਵੇਂ ਜਿਵੇਂ ਤਾਪਮਾਨ ਵਧੀ ਜਾਂਦੇ ਆ, ਇੱਕ ਤਾਂ ਧਰਤੀ ਦੇ ਉੱਤੇ ਕੱਖ ਬੂਟੇ ਜਿਹੜੇ ਆ ਉਹ ਘਟ ਗਏ, ਉਹਨਾਂ ਨੇ ਪਾਣੀ ਨੂੰ ਪਹਿਲਾਂ ਬੰਨ੍ਹ ਕੇ ਰੱਖਣਾ ਸੀ, ਠੀਕ ਹੈ, ਉਹ ਪਾਣੀ ਹੁਣ ਉੱਥੇ ਰੁੜ ਜਾਂਦਾ। ਦੂਜੀ ਗੱਲ ਹੈ, ਜਦੋਂ ਕੱਖ ਬੂਟੇ ਘਟ ਗਏ ਤਾਂ ਉਹ ਧਰਤੀ ਨੇ ਹੋਰ ਜ਼ਿਆਦਾ, ਰੜੀ ਧਰਤੀ ਨੇ ਬਹੁਤ ਜ਼ਿਆਦਾ ਤਪ ਜਾਣਾ। ਉਹ ਤਪੀ ਧਰਤੀ ਹੈ, ਮਾੜੀਆਂ ਮੋਟੀਆਂ ਕਣੀਆਂ ਆਉਂਦੀਆਂ ਨੇ ਤਾਂ ਧਰਤੀ ਦੇ ਉੱਤੇ ਤਪਸ਼ ਇੰਨੀ ਹੁੰਦੀ ਹੈ ਕਿ ਉਹ ਕਣੀਆਂ ਰਾਹ 'ਚ ਉੱਡ ਪੁੱਡ ਜਾਂਦੀਆਂ, ਉਹ ਕਣੀਆਂ ਜ਼ਮੀਨ ਤੇ ਡਿੱਗ ਹੀ ਨਹੀਂ ਸਕਦੀਆਂ। ਸੋ ਜਿੱਥੇ ਮਾੜੇ ਮੋਟੇ ਮੀਂਹ ਪੈਂਦੇ ਸੀ ਉੱਥੇ ਫਿਰ ਔੜਾਂ ਬਹੁਤ ਜ਼ਿਆਦਾ ਲੰਬੀਆਂ ਹੋ ਜਾਂਦੀਆਂ। ਠੀਕ ਹੈ। ਸੋ ਇਹ ਜਿਹੜੇ ਪੈਟਰਨ ਨੇ ਇਹ ਵੀ ਉਸੇ ਸਾਰੇ ਇੱਕ ਵੱਡੀ ਪ੍ਰੋਜੈਕਸ਼ਨ ਦਾ, ਵੱਡੇ ਵਰਤਾਰੇ ਦਾ ਹੀ ਇੱਕ ਹਿੱਸਾ। ਸੋ ਦੇਖੋ ਵੀ ਬੜੇ ਡੂੰਘੇ ਤੇ ਵਿਪਤਾ ਵਾਲੀ ਗੱਲ ਆ ਆਪਾਂ ਜੇ ਦੇਖਿਆ ਜਾਵੇ। ਪਰ ਕਦੀ ਕਦੀ ਡਾਕਟਰ ਬਰਾੜ ਏਦਾਂ ਦੀਆਂ ਜਦੋਂ ਆਪਾਂ ਗੱਲਾਂ ਸੁਣਦੇ ਆ, ਕਰਦੇ, ਲੱਗਦਾ ਵੀ ਦੁਨੀਆ ਤਾਂ ਹੁਣ ਨਸ਼ਟ ਹੋਣ ਵੱਲ ਨੂੰ ਜਿਹੜੀ ਉਹ ਆ ਗਈ ਆ, ਖਤਮ ਹੋਣ ਵੱਲ ਨੂੰ ਆ ਗਈ ਆ। ਇਹਨੇ ਆਪਾਂ ਨੂੰ ਪੈਸਿਮਿਸਟ ਨਹੀਂ ਹੋਣਾ ਚਾਹੀਦਾ? ਨਹੀਂ, ਮੇਰੇ ਖਿਆਲ ਦੇ ਨਾਲ ਪੈਸਿਮਿਸਟ ਤਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਪੈਸਿਮਿਸਟ ਹੋਇਆ ਜਾਂ ਨਾ ਪੱਖੀ ਸੋਚ ਦੇ ਨਾਲ ਕੁਝ ਮਸਲਾ ਹੱਲ ਨਹੀਂ ਹੋਣਾ, ਨਿਰਾਸ਼ਾਵਾਦੀ ਹੋ ਕੇ ਕੁਝ ਨਹੀਂ ਹੋਣਾ। ਗੱਲ ਤਾਂ ਇਹ ਹੈ ਕਿ ਆਪਾਂ ਨੂੰ ਦੇਖੋ, ਜਿਹੜਾ ਆਪਾਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਇਹਦਾ ਮਕਸਦ ਇਹੀ ਹੈ ਕਿ ਜਿੰਨੇ ਸਾਡੇ ਲਿਸਨਰ ਨੇ ਉਹਨਾਂ ਨੂੰ ਆਪਾਂ ਇਹ ਗੱਲ ਦੱਸਣੀ ਹੈ ਜਾਂ ਇਹ ਗੱਲ ਸਮਝਾਉਣੀ ਹੈ ਕਿ ਇਹ ਹੈ ਕੀ। ਆਪਾਂ ਇਸ ਚੀਜ਼ ਤੋਂ ਅੱਖਾਂ ਨਹੀਂ ਮੀਚ ਸਕਦੇ, ਆਪਣੇ ਆਪ ਨੂੰ ਜਾਗਰੂਕ ਕਰੋ ਤੇ ਉਹਦੇ ਵਿੱਚ ਇਹ ਦੇਖੋ ਕਿ ਆਪਾਂ ਕੀ ਕਰ ਸਕਦੇ, ਸਾਡੀਆਂ ਸਰਕਾਰਾਂ ਕੀ ਕਰ ਸਕਦੀਆਂ। ਜੋ ਕੁਝ ਆਪਾਂ ਕਰ ਸਕਦੇ ਉਹ ਤਾਂ ਆਪਾਂ ਕਰ ਸਕਦੇ ਹਾਂ। ਦੇਖੋ, ਆਪਣੇ ਖੇਤ ਦੇ ਵਿੱਚ ਜੇ ਅਸੀਂ ਮਿੱਟੀ ਨੂੰ, ਕਾਰਬਨ ਨੂੰ ਬੰਨਣ ਵਾਸਤੇ ਕੁਛ ਏਦਾਂ ਦੀਆਂ ਫਸਲਾਂ ਲਾ ਸਕਦੇ ਹਾਂ, ਪਾਣੀ ਦੀ ਬਚਤ ਕਰ ਸਕਦੇ ਹਾਂ, ਬਿਜਲੀ ਜਾਂ ਡੀਜ਼ਲ ਦੀ ਵਰਤੋਂ ਘਟਾ ਸਕਦੇ ਹਾਂ, ਆਪਾਂ ਸੋਲਰ ਲਵਾ ਸਕਦੇ ਹਾਂ। ਏਦਾਂ ਦੀਆਂ ਚੀਜ਼ਾਂ ਤਾਂ ਹੈਗੀਆਂ ਜਿਹੜੀਆਂ ਆਪਾਂ ਆਪ ਕਰ ਸਕਦੇ ਹਾਂ। ਆਪਣਾ ਘਰੇ ਵੀ ਜੇ ਆਪਾਂ ਸਾਈਕਲ ਦੀ ਵਰਤੋਂ ਜ਼ਿਆਦਾ ਕਰ ਸਕਦੇ ਹਾਂ, ਜੇ ਕਾਰਾਂ ਦੇ ਵਿੱਚ ਆਪਾਂ ਇਲੈਕਟ੍ਰਿਕ ਕਾਰ ਵੱਲ ਜ਼ਿਆਦਾ ਜਾ ਸਕਦੇ ਹਾਂ ਪੈਟਰੋਲ ਬਾਲਣ ਤੋਂ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਾਂ ਖੁਦ ਕਰ ਸਕਦੇ ਹਾਂ। ਕੁਛ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਸਰਕਾਰਾਂ ਕਰ ਸਕਦੀਆਂ ਨੇ ਵੱਡੇ ਪੱਧਰ ਦੇ ਉੱਤੇ, ਤਾਂ ਫਿਰ ਸਰਕਾਰਾਂ ਦੇ ਉੱਤੇ ਜ਼ੋਰ ਵੀ ਪਾ ਸਕਦੇ ਹਾਂ, ਕਿਉਂਕਿ ਹੁਣ ਦੇਖੋ ਵੋਟਾਂ ਵੀ ਆ ਰਹੀਆਂ ਨੇ। ਸੋ ਸਰਕਾਰਾਂ ਦੇ ਉੱਤੇ ਕਿਹੜੀ ਗੱਲ ਦੇ ਉੱਤੇ ਆਪਾਂ ਜ਼ੋਰ ਪਾਉਣਾ, ਆਪਾਂ ਕਿੱਦਾਂ ਦਾ ਪ੍ਰੈਸ਼ਰ ਪਾਉਣਾ ਕਿ ਭਾਈ ਕਰੋ ਕੁਛ, ਵੀ ਨਹੀਂ ਤਾਂ ਆਹ ਚੀਜ਼ ਹੋਣ ਵਾਲੀ ਹੈ। ਸੋ ਇਹ ਰਲ ਮਿਲ ਕੇ ਇਹ ਚੀਜ਼ਾਂ ਹੋ ਜਾਣੀਆਂ, ਮੋੜਾ ਕੱਟਿਆ ਜਾਊਗਾ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਸਾਡੇ ਇਤਿਹਾਸ ਦੇ ਵਿੱਚ ਇਹਦੀਆਂ ਵੱਡੀਆਂ ਸਮੱਸਿਆਵਾਂ ਆਈਆਂ, ਬਿਲਕੁਲ, ਸਾਨੂੰ ਸਾਡੀ ਆਬਾਦੀ ਵੀ ਇੰਨੀ ਵਧੀ, ਭੁੱਖਮਰੀ ਵੀ 50 ਸਾਲ ਪਹਿਲਾਂ ਬਹੁਤ ਜ਼ਿਆਦਾ ਵੱਧ ਗਈ ਸੀ, ਪਰ ਅਸੀਂ ਇੱਕ ਮੋੜ ਕੱਟ ਲਿਆ। ਅਸੀਂ ਹਰੀ ਕ੍ਰਾਂਤੀਆਂ ਲਿਆਂਦੀਆਂ, ਬਹੁਤ ਸਾਰੀਆਂ ਹਰੀਆਂ ਕ੍ਰਾਂਤੀਆਂ ਆਈਆਂ ਤੇ ਇੰਨਾ ਅਨਾਜ ਪੈਦਾ ਕੀਤਾ ਕਿ ਅੱਜ ਅਨਾਜ ਦੀ ਸਗੋਂ ਦੂਸਰੇ ਪਾਸਿਓਂ ਸਰਪਲਸ ਹੋ ਗਿਆ ਤੇ ਕਈ ਥਾਵਾਂ ਤੇ ਦੁਰਗਤੀ ਵੀ ਕਿਉਂਕਿ ਸਾਂਭਿਆ ਨਹੀਂ ਜਾਂਦਾ। ਪਰ ਮੁੱਕਦੀ ਗੱਲ ਇਹ ਹੈ ਕਿ ਅਸੀਂ ਉਸ ਚੀਜ਼ ਤੋਂ ਬਚਾ ਲਿਆ। ਅਸੀਂ ਲੱਖਾਂ ਕਰੋੜਾਂ ਜਿਹੜੇ ਲੋਕ ਸੀ ਉਹਨਾਂ ਨੂੰ ਮਰਨ ਤੋਂ ਬਚਾ ਲਿਆ ਸੀ ਹਰੀ ਕ੍ਰਾਂਤੀ ਤੋਂ। ਤੇ ਇਸੇ ਕਰਕੇ ਹੁਣ ਜਿਹੜੀ ਅਗਲੀਆਂ ਚੀਜ਼ਾਂ ਨੇ ਸਾਡੇ ਸਾਹਮਣੇ, ਅਗਲੀਆਂ ਮੁਹਿੰਮਾਂ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਖੜੀਆਂ ਨੇ। ਗੱਲ ਤਾਂ ਸਿਰਫ ਇਹ ਹੈ ਕਿ ਅਸੀਂ ਉਹਨਾਂ ਨੂੰ ਸਮਝਣਾ ਕਿ ਹੋ ਕੀ ਰਿਹਾ ਤੇ ਇਹਦੇ ਹੱਲ ਕੀ ਨੇ ਤੇ ਅਸੀਂ ਕਿਸ ਤਰੀਕੇ ਦੇ ਕੰਮ ਕਰਨੇ ਆ। ਜੀ, ਸੋ ਡਾਕਟਰ ਬਰਾੜ, ਆਪਾਂ ਗੱਲਬਾਤ ਕਰ ਰਹੇ ਸੀ ਕਿ ਪੌਣ ਪਾਣੀ ਦੀ ਜਿਹੜੀ ਤਬਦੀਲੀ ਆ ਉਸ ਦੇ ਕਰਕੇ ਵਿਪਤਾਵਾਂ ਜਿਹੜੀਆਂ ਨੇ, ਮੌਸਮੀ ਚੱਕਰ ਜਿਹੜੇ ਉਹ ਬਦਲ ਰਹੇ ਆ, ਉਸ ਨੂੰ ਲੈ ਕੇ, ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਹੁਣ ਆਪਾਂ ਜੇ ਅੱਗੇ ਡਾਕਟਰ ਬਰਾੜ ਗੱਲ ਕਰੀਏ, ਤੁਸੀਂ ਆਪਾਂ ਜਿੱਦਾਂ ਆਫ ਏਅਰ ਵੀ ਗੱਲ ਕਰ ਰਹੇ ਸੀਗੇ ਵੀ
ਇਸ ਸਾਲ ਤੁਸੀਂ ਕਾਫੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੂੰ ਘੁੰਮਿਆ। ਹਾਂਜੀ। ਕਲਾਈਮੇਟ ਚੇਂਜ ਦੀਆਂ ਅਸੀਂ ਤਾਂ ਖਬਰਾਂ ਦੇ ਰੂਪ ਦੇ ਵਿੱਚ ਦੇਖਦੇ ਸੀ ਵੀ ਐਲਪਸ 'ਚ ਜਿਹੜਾ ਉਹ ਪਾਣੀ ਮੁੱਕ ਗਿਆ, ਉੱਥੇ ਹੂੰ, ਦਰਿਆ ਜਿਹੜੇ ਆ ਉਹ ਹੁਣ ਵੀਰਾਨੇ ਹੋ ਗਏ ਆ, ਬੰਜਰ ਹਾਂਜੀ, ਹੋ ਰਹੇ ਆ। ਸੋ ਤੁਸੀਂ ਕੀ ਆਬਜ਼ਰਵ ਕੀਤਾ ਵੱਖ-ਵੱਖ ਜਿਹੜੇ ਮੁਲਕਾਂ ਦੇ ਵਿੱਚ? ਹਾਂਜੀ। ਮੇਰੇ ਕੁਦਰਤੀ ਤੌਰ ਤੇ ਕੰਮ ਦੇ ਸਿਲਸਿਲੇ 'ਚ ਐਤਕੀਂ ਮੈਨੂੰ ਕਈ ਮੁਲਕ ਘੁੰਮਣ ਦਾ ਮੌਕਾ ਮਿਲਿਆ ਯੂਰਪ ਦੇ ਵਿੱਚ। ਹੂੰ, ਹੂੰ, ਤੇ ਮੈਂ ਉੱਥੇ ਕਿਉਂਕਿ ਇਸੇ ਸਾਲ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਯੂਰਪ ਦੇ ਵਿੱਚ ਜਿੰਨੀ ਹੀਟ ਵੇਵ ਹੈ, ਹੂੰ, ਜਾਂ ਜਿਹੜੇ ਤੁਸੀਂ ਦਰਿਆਵਾਂ ਦੀ ਗੱਲ ਕੀਤੀ, ਇਟਲੀ ਦੇ ਦਰਿਆ, ਫਰਾਂਸ ਦੇ ਦਰਿਆ, ਤੇ ਉਹ ਕੁਦਰਤੀ ਮੈਨੂੰ ਉਹਨਾਂ ਦਰਿਆਵਾਂ ਦੇ ਕੋਲੇ ਜਾਣ ਦਾ ਮੌਕਾ ਮਿਲਿਆ। ਮੈਂ ਉਹਨਾਂ ਦੇ ਵੀਡੀਓਜ਼ ਵੀ ਬਣਾ ਕੇ ਲਿਆਇਆ। ਠੀਕ ਹੈ। ਔਰ 4 ਦਰਿਆ ਜਿਹੜੇ ਉਹਨਾਂ ਦੇ ਕੰਢੇ ਖੜ ਕੇ ਮੈਂ ਵੀਡੀਓ ਬਣਾਏ। ਫਰਾਂਸ ਦੇ ਵਿੱਚ ਪੈਰਿਸ ਦੇ ਵਿੱਚ ਜਿਹੜਾ ਆਈਫਲ ਟਾਵਰ ਦੇ ਕੋਲੋਂ ਦੀ ਲੰਘਦਾ ਸੀਨ ਰਿਵਰ, ਹੂੰ, ਹੂੰ, ਉਹ ਕਿਉਂਕਿ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਵਿੱਚ ਉਹਨਾਂ ਨੇ ਕਿਸ਼ਤੀਆਂ ਵਗੈਰਾ ਚਲਾਉਣੀਆਂ ਹੁੰਦੀਆਂ ਨੇ ਸੈਰ ਸਪਾਟੇ ਵਾਸਤੇ, ਹੂੰ, ਹੂੰ। ਇਸ ਕਰਕੇ ਉਹਦਾ ਪਾਣੀ ਦਾ ਪੱਧਰ ਉੱਥੇ ਕਿ ਜੇ ਰੱਖਿਆ ਕੋਸ਼ਿਸ਼ ਕਰਕੇ। ਉੱਥੇ ਵੀ ਬਾਦਲ ਤੇ ਹੈਗੇ ਆ। ਉਹ ਤੋਂ ਅੱਗੇ ਪਿੱਛੇ ਕਿਉਂਕਿ ਉਹ ਫਿਰ ਉਹਨਾਂ ਨੇ ਚੱਲਦਾ ਰੱਖਣਾ ਸ਼ਹਿਰ ਨੂੰ, ਜੀ। ਹਨਾ। ਪਰ ਦੂਸਰਾ ਜਿਹੜਾ ਫਰਾਂਸ ਦਾ ਵੱਡਾ ਦਰਿਆ ਹੈਗਾ ਜੀ, ਲੋਆਹ ਰਿਵਰ, ਹੂੰ, ਹੂੰ, ਉਹ ਲੋਆਹ ਰਿਵਰ ਦੇ ਮੈਂ ਕੰਢੇ ਕਾਫੀ ਡਰਾਈਵ ਕਰਕੇ ਦੇਖਿਆ। ਠੀਕ ਹੈ। ਉਹਦੇ ਉੱਤੇ ਪਾਣੀ ਕਿਤੇ ਕਿਤੇ ਹੀ ਲੱਭਦਾ ਸੀ ਅੱਛਾ ਜੀ। ਅਗਸਤ ਮਹੀਨੇ ਦੇ ਵਿੱਚ। ਹੂੰ, ਫਿਰ ਉਸ ਤੋਂ ਬਾਅਦ ਸਪੇਨ ਦੀ ਜਿਹੜੀ ਮੁੱਖ ਭੁਜਾ ਹੈਗੀ ਆ ਰੀਓ ਸੈਗਰੇ, ਹੂੰ, ਜਿੱਥੇ ਬਹੁਤ ਸਾਰੀ ਖੇਤੀਬਾੜੀ ਹੁੰਦੀ ਹੈ। ਰੀਓ ਸੈਗਰੇ ਆ ਜਿਹੜਾ, ਉਹ ਵੀ ਕੱਖਾਂ ਕਾਨਿਆਂ ਜਿਹੜੇ ਸਰਕੰਡਿਆਂ ਦੇ ਵਿੱਚ ਦੀ ਪਾਣੀ ਮਾੜਾ ਮੋਟਾ ਦੱਸਿਆ ਮੈਨੂੰ, ਹੂੰ, ਹੂੰ, ਉਹ ਆਏ ਨਹੀਂ ਸੀਗਾ ਕਿਤੇ ਠੱਠ ਨਹੀਂ ਮਾਰਦਾ ਦਿਸਿਆ। ਹੂੰ, ਜਿਹੜੀ ਰੋਮ ਦੇ ਵਿੱਚ ਦੀ ਇੱਕ ਰੀਓ ਟਿਬਰੇ ਲੰਘਦਾ ਜੀ, ਟਿਬਰ ਠੀਕ ਹੈ। ਦਰਿਆ। ਟਿਬਰ ਦਰਿਆ ਦੀ ਮੈਂ ਖਬਰ ਪੜ੍ਹੀ ਸੀ ਕਿ ਉਹਦਾ ਪੱਧਰ ਰੋਮ ਸ਼ਹਿਰ ਦੇ ਵਿੱਚ ਇੰਨਾ ਘਟ ਗਿਆ ਹੈ ਹੂੰ, ਕਿ ਉੱਥੇ ਤਕਰੀਬਨ ਮੇਰੇ ਖਿਆਲ 1500-2000 ਸਾਲ ਪਹਿਲਾਂ ਸੀਗੀ ਰੋਮਨ ਸਭਿਅਤਾ ਦਾ ਜਿਹੜਾ ਹਾਂਜੀ। ਰੋਮਨ ਇੰਪਾਇਰ ਸੀਗਾ, ਜੀ, ਰੋਮਨ ਜੀ। ਸਾਮਰਾਜ। ਹੂੰ, ਹੂੰ, ਰੋਮਨ ਸਾਮਰਾਜ ਵੇਲੇ ਦਾ ਇੱਕ ਪੁਰਾਣਾ ਪੁਲ ਸੀਗਾ। ਹੂੰ, 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 ਉਹ ਪੁਲ ਦੇ ਅਵਸ਼ੇਸ਼ ਆ ਜਿਹੜੇ, ਉਹ ਨੰਗੇ ਹੋ ਕੇ ਉਹ ਦਿਖ ਰਹੇ ਆ। ਹੂੰ, ਤੇ ਉਹ ਕੁਦਰਤੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਮੈਂ ਉਸ ਪੁਲ ਦੇ ਅਵਸ਼ੇਸ਼ ਜਿਹੜੀ ਉਹਨਾਂ ਦੀ ਫੋਟੋ ਖਿੱਚ ਕੇ ਲਿਆਇਆ ਹੇਠਾਂ ਉਤਰ ਕੇ ਦਰਿਆ ਦੇ। ਉਹ ਦਰਿਆ ਜਿਹੜਾ, ਉਹ ਭਾਵੇਂ ਸ਼ਹਿਰ ਦੇ ਵਿੱਚੋਂ ਦੀ ਲੰਘਦਾ ਵੀ, ਉਹ ਬਸ ਟ੍ਰਿਕਲ ਹੀ ਵਗ ਰਹੇ ਨੇ। ਹੂੰ, ਹੂੰ, ਸੋ ਉਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹ ਦੱਸਦੀਆਂ ਨੇ ਕਿ ਸਮੁੱਚੇ ਆਲਮੀ ਪੱਧਰ ਦੇ ਉੱਤੇ, ਬਿਲਕੁਲ। ਗਲੋਬਲ ਪੱਧਰ ਦੇ ਉੱਤੇ ਇਹ ਸਮੱਸਿਆਵਾਂ ਜਿਹੜੀਆਂ ਇਹ ਰੀਅਲ ਨੇ, ਅਸਲ ਸਮੱਸਿਆਵਾਂ ਨੇ। ਇਹਨਾਂ ਸਮੱਸਿਆਵਾਂ ਦੇ ਕਾਰਨ ਆਪਾਂ ਜਿਹੜੇ ਡਿਸਕਸ ਕੀਤੇ ਨੇ, ਉਹ ਭਾਵੇਂ ਜੋ ਵੀ ਹੋਣ, ਹੂੰ, 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 ਪਰ ਐਤਕੀ ਯੂਰਪ ਦੇ ਵਿੱਚ ਇੱਕ ਤਾਂ ਜਿਹੜੀ ਤਪਸ਼, ਜਿਹੜੀ ਹੀਟ ਵੇਵ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ। ਦੂਸਰੀ ਗੱਲ ਇਹ ਹੈ ਕਿ ਅੱਗਾਂ, ਫਰਾਂਸ ਦੇ ਦੱਖਣੀ ਹਿੱਸੇ ਦੇ ਵਿੱਚ ਅੱਗਾਂ ਕਾਫੀ ਜ਼ਿਆਦਾ ਲੱਗੀਆਂ ਨੇ। ਸਪੇਨ ਦੇ ਵਿੱਚ ਵੀ ਅੱਗਾਂ ਇਸ ਸਾਲ ਕਾਫੀ ਜ਼ਿਆਦਾ ਲੱਗੀਆਂ ਨੇ। ਹੂੰ, ਹੂੰ, ਸਪੇਨ ਦੇ ਵਿੱਚ ਮੇਰੇ ਜਿਹੜੇ ਹੋਸਟ ਸੀ ਯੂਨੀਵਰਸਿਟੀ ਵਾਲੇ, ਉਹਨਾਂ ਨੇ ਦੱਸਿਆ ਕਿ ਮਹੀਨਾ ਕੁ ਪਹਿਲਾਂ ਹੀ ਜੁਲਾਈ ਦੇ ਵਿੱਚ ਹੂੰ, ਹੂੰ। ਗੜੇ ਪਏ। ਅੱਛਾ। ਜੁਲਾਈ ਮਹੀਨੇ ਦੇ ਵਿੱਚ ਉਹਨਾਂ ਦਾ ਮੌਸਮ ਬਿਲਕੁਲ, ਉਹ ਤਾਂ ਮੈਡੀਟੇਰੀਅਨ ਸਮੁੰਦਰ ਦੇ ਉੱਤੇ ਨੇ ਨਾ, ਬਿਲਕੁਲ, ਉਹਨਾਂ ਦਾ ਹਾਂਜੀ। ਤਾਂ ਬਿਲਕੁਲ ਤਪਸ਼ ਵਾਲਾ ਮੌਸਮ ਹੈਗਾ ਆਪਣੇ ਹੂੰ, ਵਾਂਗੂ। ਹੂੰ, ਪਰ ਜੁਲਾਈ ਮਹੀਨੇ ਦੇ ਵਿੱਚ ਗੜੇ ਪਏ ਤੇ ਕਿਤੇ ਕਿਤੇ ਉਹਨਾਂ ਗੜਿਆਂ ਦਾ ਆਕਾਰ ਜਿਹੜਾ ਸੀਗਾ ਉਹ 11 ਸੈਂਟੀਮੀਟਰ ਸੀ। ਹੂੰ। ਤੇ ਅਨਫੋਰਚੂਨੇਟਲੀ ਇੱਕ ਛੋਟੇ ਬੱਚੇ ਦੀ ਮੌਤ ਵੀ ਹੋ ਮੌਤ ਵੀ ਗਈ ਹੋਈ, ਗੜਾ ਬਿਲਕੁਲ ਸਿਲਸਿਲੇ ਜੀ, ਲੱਗਣ ਨਾਲ। ਜੀ। ਸੋ ਇਹ ਜਿਹੜੇ ਵਰਤਾਰੇ ਨੇ ਉੱਥੇ ਦੇਖਣ ਨੂੰ ਮਿਲੇ। ਸੋ ਅੱਗਾਂ ਦੇ ਨਾਲ, ਇਹਦੇ ਜਿਹੜੇ ਡਰਾਊਟ ਦੇ ਨਾਲ, ਹੂੰ, ਸੋ ਇਹਨਾਂ ਚੀਜ਼ਾਂ ਦੇ ਨਾਲ ਫਸਲਾਂ ਦਾ ਵੀ ਫਰਕ ਦੇਖਣ ਨੂੰ ਮਿਲਿਆ, ਝਾੜ ਵੀ ਘਟੇ। ਹੂੰ, ਸੋ ਇਵੇਂ ਫਿਰ ਜਦੋਂ ਵਾਪਸ ਆਏ ਤਾਂ ਨਾਲ ਦੀ ਨਾਲ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਜਿਹੜੀ ਹੜ੍ਹਾਂ ਦੀ ਮਾਰ। ਖਬਰ ਜਿਹੜੀ ਉਹ ਵੀ ਸੁਣਨ ਨੂੰ ਮਿਲੀ। ਸੋ ਇਹ ਸਾਰੇ ਵਿਸ਼ਵ ਪੱਧਰ ਦੇ ਉੱਤੇ ਜਿੱਥੇ ਵੀ ਕਿਤੇ ਗੱਲ ਕਰੀਏ ਆਪਾਂ, ਹੂੰ, ਹੂੰ, ਅਫਰੀਕਾ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ। ਹੂੰ, ਹੂੰ, ਹੂੰ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਰਤਾਰੇ, ਹਰ ਸਾਲ ਕੁਛ ਨਾ ਕੁਛ ਨਵੇਂ ਵਰਤਾਰੇ ਵੇਖਣ ਨੂੰ ਮਿਲਦੇ। ਥਰਮਾਫਰੋਸਟ ਇੱਕ ਜਿਹੜੀ ਉਹ ਬਰਫ਼ ਦੀ ਮੈਨੂੰ ਲੱਗਦਾ ਬਹੁਤ ਪੁਰਾਣੀ ਜਿਹੜੀ ਤਹਿ ਆ। ਹਾਂਜੀ ਹਾਂਜੀ, ਜੀ, ਉਹ ਪਰਮਾਫਰੋਸਟ, ਸੌਰੀ, ਜੀ 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 ਜਿਹੜੀ ਉਹਦੇ ਹੇਠਾਂ ਏਂਸ਼ੀਅੰਟ ਮੀਥੇਨ ਤੇ ਹੋਰ ਪਤਾ ਨਹੀਂ ਕਈ ਕੁਛ ਜਿਹੜਾ ਉਹ ਹਾਂਜੀ। ਲੁਕਿਆ ਪਿਆ ਆ। ਹੁਣ ਆਲਮੀ ਤਪਸ਼ ਦੇ ਕਰਕੇ ਕਹਿੰਦੇ ਉਹ ਵੀ ਬਹੁਤ ਜ਼ਿਆਦਾ ਰਿਲੀਜ਼ ਹੋ ਰਿਹਾ। ਹਾਂਜੀ, ਹੁਣ ਦੇਖੋ ਆਪਾਂ ਇਹ ਵੀ ਤੁਸੀਂ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਪੜ੍ਹਿਆ ਹੋਣਾ ਕਿ ਸੀ ਲੈਵਲਸ ਰਾਈਜ਼ ਗਲੋਬਲ, ਕਿਉਂਕਿ ਜਿਹੜੀ ਪਰਮਾਫਰੋਸਟ ਹੈਗੀ ਆ, ਉਹ ਜਿਹੜੀ ਤਹਿ ਹੈਗੀ ਆ, ਉਹ ਹਜ਼ਾਰਾਂ ਸਾਲਾਂ ਦੀ ਜਿਹੜੀ ਤਹਿ ਬਰਫ਼ਾਂ ਦੀ ਪਈ ਹੈ। ਪਰ ਉਹ ਹੁਣ ਉਹਦੇ ਵਿੱਚ ਕਰੈਕ ਵੀ ਪੈਣੇ ਸ਼ੁਰੂ ਹੋ ਗਏ ਨੇ। ਬਹੁਤ ਸਾਰੇ ਜਿਹੜੇ ਬਰਫ਼ ਦੇ ਵੱਡੇ ਤੋਦੇ ਆ, ਉਹ ਟੁੱਟ ਕੇ ਉਹ ਸਮੁੰਦਰ ਚ ਆ ਜਾਂਦੇ ਨੇ। ਤੇ ਜਿਵੇਂ ਜਿਵੇਂ ਸਮੁੰਦਰ ਦੇ ਪਾਣੀਆਂ ਦੇ ਵਿੱਚ ਥੋੜਾ ਥੋੜਾ ਦੱਖਣ ਵੱਲ ਨੂੰ ਆਉਂਦੇ ਨੇ ਤਾਂ ਉਹ ਪਿਘਲ ਜਾਂਦੇ ਨੇ। ਸੋ ਜਿਹੜੀ ਬਰਫ਼ ਹਜ਼ਾਰਾਂ ਲੱਖਾਂ ਸਾਲਾਂ ਤੋਂ ਜਮ੍ਹਾਂ ਹੋਈ ਪਈ ਸੀਗੀ ਧਰੁਵਾਂ ਦੇ ਉੱਤੇ, ਉਹ ਹੌਲੀ ਹੌਲੀ ਪਿਘਲ ਕੇ ਉਹ ਫਿਰ ਕਿੱਥੇ ਜਾਊਗੀ? ਸਮੁੰਦਰਾਂ 'ਚ। ਸੋ ਉਹਦੇ ਨਾਲ ਜਿਹੜਾ ਸਮੁੰਦਰਾਂ ਦਾ ਜਿਹੜਾ ਸਤਹ, ਉਹਦੇ ਵਿੱਚ ਵੀ ਵਾਧਾ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ। ਤੇ ਉਹਦੇ ਵਿੱਚ ਫਲੋਰੀਡਾ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਫਲੋਰੀਡਾ ਕਹਿੰਦੇ ਆ ਕਿ ਇਹ ਵੀ ਇੱਕ ਪ੍ਰੋਜੈਕਸ਼ਨ ਹੈ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਫਲੋਰੀਡਾ ਮਾਇਆਮੀ ਹੈ, ਜਿਹੜੀ ਟਿਪ ਹੈ, ਜਾਂ ਫਲੋਰੀਡਾ ਕੀਜ਼ ਨੇ,
ਉਹਨਾਂ ਦੇ ਵੀ ਪਾਣੀ ਹੇਠਾਂ ਆਉਣ ਦੀ ਜਿਹੜੀ ਸੰਭਾਵਨਾ ਹੈ। ਦੂਸਰੀ ਗੱਲ, ਜਿਹੜੀਆਂ ਵੀ ਜਿਹੜੇ ਦਰਿਆ ਨੇ, ਜਿਵੇਂ ਮਿਸੀਸਿਪੀ ਦਰਿਆ ਦਾ ਡੈਲਟਾ ਨਿਊ ਆਰਲੀਨਸ ਸ਼ਹਿਰ ਕੋਲ, ਇਵੇਂ ਬ੍ਰਹਮਪੁੱਤਰ ਦਾ ਡੈਲਟਾ ਜਿਹੜਾ ਬੰਗਲਾਦੇਸ਼ ਦੇ ਵਿੱਚ, ਉਹਦੇ ਵਿੱਚ ਤਾਂ ਇਹ ਬੜੇ ਸਾਲਾਂ ਤੋਂ ਇਹ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ ਕਿ ਉਹ ਆਲ ਦਾ ਵੇ ਪਿੱਛੇ ਨੂੰ ਢਾਕਾ ਸ਼ਹਿਰ ਜਿੱਥੇ ਪੈਂਦਾ, ਉਹ ਉੱਥੋਂ ਤੱਕ ਜਿਹੜਾ ਸਮੁੰਦਰ ਦੇ ਜਿਹੜੀਆਂ ਛੱਲਾਂ ਕਈ ਵਾਰੀ ਉਹ ਆ ਜਾਂਦੀਆਂ ਨੇ, ਕਿਉਂਕਿ ਸਮੁੰਦਰ ਜਦੋਂ ਵੱਧਦਾ ਤਾਂ ਉਹ ਡੈਲਟਾ ਦੇ ਵਿੱਚ ਪਾਣੀ ਘਟਣ ਕਰਕੇ ਰੇਤ ਹੈ ਜਿਹੜੀ ਉਹਦਾ ਵੀ ਜਿਹੜਾ ਫਰਕ ਪਿਆ ਪੁਰਾਣੇ ਜ਼ਮਾਨਿਆਂ ਦੇ ਨਾਲੋਂ। ਸੋ ਉਹ ਸਮੁੰਦਰ ਹੈ ਜਿਹੜਾ ਵੱਧਦਾ ਜਾ ਰਿਹਾ। ਸੋ ਬੰਗਲਾਦੇਸ਼ ਵਰਗੇ ਮੁਲਕਾਂ ਦੇ ਲਈ ਤਾਂ ਇਹ ਹੋਰ ਵੀ ਜ਼ਿਆਦਾ ਚੁਣੌਤੀ ਹੈ, ਕਿਉਂਕਿ ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ, ਉਹਨਾਂ ਕੋਲ ਆਬਾਦੀ ਬਹੁਤ ਜ਼ਿਆਦਾ। ਇਵੇਂ ਜਿਹੜੇ ਨਿੱਕੇ ਨਿੱਕੇ ਟਾਪੂ ਨੇ, ਜਿਵੇਂ ਇੰਡੀਅਨ ਓਸ਼ੀਅਨ ਦੇ ਵਿੱਚ ਸੀਸ਼ੈਲਸ ਟਾਪੂ ਆ, ਮੌਰੀਸ਼ੀਅਸ ਆ, ਇੱਦਾਂ ਦੇ ਹੋਰ ਨੇ, ਉਹਨਾਂ ਟਾਪੂਆਂ ਨੂੰ ਵੀ ਇਹ ਖਤਰਾ ਹੈ। ਸੋ ਇਹਦੇ ਨਾਲ ਜੇ ਗੱਲ ਕਰਦੇ ਜਾਈਏ, ਵੱਧਦੇ ਜਿਹੜੇ ਸੀ ਲੈਵਲਸ ਤੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਬਹੁਤੀ ਦੁਨੀਆ ਸਮੁੰਦਰ ਦੇ ਜਿਹੜੇ ਨਜ਼ਦੀਕ ਜਿਹੜੀ ਉਹ ਰਹਿੰਦੀ ਆ। ਹੁਣ ਜਿੱਦਾਂ ਤੁਸੀਂ ਫਲੋਰੀਡਾ ਦੇ ਉਹਨਾਂ ਇਲਾਕਿਆਂ ਦੀ ਗੱਲ ਕੀਤੀ ਜਾਂ ਇਹਨਾਂ ਟਾਪੂਆਂ ਦੀ ਗੱਲ ਕੀਤੀ, ਆਪਾਂ ਵੈਸਟ ਕੋਸਟ ਦੇ ਉੱਤੇ ਵੀ ਦੇਖਦੇ ਹਾਂ ਵੀ ਸਮੁੰਦਰ ਦੇ ਬਿਲਕੁਲ ਆਪਾਂ ਉੱਤੇ ਹੀ ਰਹਿੰਦੇ ਹਾਂ ਸਾਰੇ ਪਾਸੇ। ਇੰਨੀ ਜਿਹੜੀ ਪਾਪੂਲੇਸ਼ਨ ਆ, ਉਸਨੂੰ ਫਿਰ ਪਲਾਇਨ ਕਰਨਾ ਪਊ, ਕਿੱਥੇ ਜਿਹੜਾ ਉਹ ਜਾਣਾ ਆ, ਉਹਦੇ ਲਈ ਹੁਣ ਖਰਚਾ ਵੀ ਹੋਣਾ, ਇਨਫਰਾਸਟ੍ਰਕਚਰ ਵੀ ਆ। ਪੋਲੀਟੀਸ਼ੀਅਨ ਇਸ ਚੀਜ਼ ਨੂੰ ਅੱਖਾਂ ਮੀਟ ਕੇ ਬੈਠੇ ਵੀ ਅਸੀਂ ਕੁਝ ਕਰਨਾ ਨਹੀਂ। ਇਹ ਬਹੁਤ ਵੱਡੀ ਵਿਪਤਾ ਆ। ਬਿਲਕੁਲ, ਇੱਥੇ ਤੁਸੀਂ ਬਹੁਤ ਸਹੀ ਮੌਕੇ ਦੇ ਉੱਤੇ ਸਹੀ ਸਵਾਲ ਕੀਤਾ। ਇੱਥੇ ਆਪਾਂ ਗੱਲ ਕਰਾਂਗੇ ਜਿਹੜੀ COP27 ਜਿਹੜੀ ਕਾਨਫਰੰਸ ਹੈ, ਇਸ ਹਫ਼ਤੇ ਮਿਸਰ ਦੇ ਵਿੱਚ ਹੋਣੀ ਹੈ ਐਤਕੀ, ਜਿਹੜੀ ਪਿਛਲੇ ਸਾਲ ਗਲਾਸਗੋ ਹੋਈ ਸੀਗੀ। ਇਹ ਖਰਚਾ ਜਿਹੜਾ, ਇਹ ਵਿਪਤਾ ਜਿਹੜੀ, ਇਹ ਗਰੀਬ ਮੁਲਕਾਂ ਉੱਤੇ ਜ਼ਿਆਦਾ, ਕਿਉਂਕਿ ਉਹਨਾਂ ਕੋਲੇ ਤਾਂ ਇੰਨੇ ਰਿਸੋਰਸਿਸ ਹੈ ਹੀ ਨਹੀਂ, ਇੰਨੇ ਵਸੀਲੇ ਹੈ ਨਹੀਂਗੇ ਕਿ ਉਹਨਾਂ ਲੋਕਾਂ ਨੂੰ, ਜਿਹੜੇ ਦੇਖੋ ਤੁਸੀਂ ਸਮੁੰਦਰ ਦੇ ਕੰਢੇ ਵਸੇ ਲੋਕਾਂ ਦੀ ਗੱਲ ਕੀਤੀ, ਇਹ ਤਾਂ ਇੱਕ ਹਿੱਸਾ ਹੈ। ਜਿਹੜੇ ਹੜ੍ਹਾਂ ਕਰਕੇ, ਹੁਣ ਪਾਕਿਸਤਾਨ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਵੀ ਦੇਖੋ ਹੜ੍ਹਾਂ ਦੇ ਕਰਕੇ ਲੋਕ ਪ੍ਰਭਾਵਿਤ ਹੋਏ ਨੇ, ਉਹਨਾਂ ਨੂੰ ਵੀ ਕਿਤੇ ਹੋਰ ਮੁੜ ਵਸੇਬਾ ਕਰਾਉਣਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਡੈਮ ਬਣੇ ਨੇ, ਡੈਮਾਂ ਦੇ ਕਰਕੇ ਵੀ ਹੜ੍ਹਾਂ ਦੀ ਤੀਬਰਤਾ ਸਗੋਂ ਵਧੀ ਹੈ, ਉੱਥੇ ਵੀ ਬਹੁਤ ਸਾਰੇ ਲੋਕਾਂ ਦਾ ਉਜਾੜਾ ਹੋਇਆ। ਸੋ ਇਹ ਜਿਹੜਾ ਉਜਾੜਾ ਗਰੀਬ ਮੁਲਕਾਂ ਨੂੰ ਜ਼ਿਆਦਾ ਚੁਣੌਤੀ ਹੈ। ਜਿਹੜੀ ਇਹ ਕਨਵੈਨਸ਼ਨ ਦੀ ਮੈਂ ਗੱਲ ਕਰ ਰਿਹਾ ਜੀ, ਇਹ COP27 ਹੈ ਇਸ ਹਫ਼ਤੇ, ਮਤਲਬ ਕਿ 27ਵੀਂ ਕਨਵੈਨਸ਼ਨ ਹੈ। 1995 ਦੇ ਵਿੱਚ ਇਹ ਸ਼ੁਰੂ ਹੋਈਆਂ ਸੀ। ਇਹਨਾਂ ਦਾ ਮਤਲਬ ਇਹ ਹੈ ਕਿ ਦੁਨੀਆ ਭਰ ਦੇ ਮੁਲਕਾਂ ਨੂੰ ਇਕੱਠੇ ਕਰਕੇ ਹਰ ਸਾਲ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਕਿ ਭਾਈ ਗਲੋਬਲ ਵਾਰਮਿੰਗ ਹੈ ਜਾਂ ਕਲਾਈਮੇਟ ਚੇਂਜ ਦੇ ਅਸਰ ਤੋਂ ਅਸੀਂ ਕਿਵੇਂ ਮਹਿਫੂਜ਼ ਰਹਿਣਾ, ਕਿਵੇਂ ਅਸੀਂ ਬਚਾਅ ਕਰਨਾ ਆਪਣਾ, ਇਹਦੇ ਉੱਤੇ ਕੋਈ ਗੱਲਬਾਤ ਕਰੀਏ। ਤੇ ਕਿਤੇ ਨਾ ਕਿਤੇ ਇਹ ਠੋਸ ਫੈਸਲੇ ਲਏ ਵੀ ਗਏ ਹੈ, ਪਰ ਐਤਕੀ ਜਿਹੜੀ ਇਹ ਕਾਨਫਰੰਸ ਆ, ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੋਣਾ ਕਿ ਜਿਹੜੇ ਗਰੀਬ ਮੁਲਕ ਹੈ ਉਹ ਇਸ ਗੱਲ ਦੇ ਉੱਤੇ ਅੜੇ ਹੋਏ ਹੈ ਕਿ ਸਾਨੂੰ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ ਜਿਹੜੇ ਅਮੀਰ ਮੁਲਕ ਨੇ, ਉਹਨਾਂ ਨੇ ਇਕੱਠਾ ਫੈਸਲਾ ਕੀਤਾ ਸੀ ਕਿ ਹਰ ਸਾਲ, ਜਿਵੇਂ ਇੱਕ ਫੈਸਲਾ ਸੀ ਕਿ ਹਰ ਸਾਲ 100 ਬਿਲੀਅਨ ਫੰਡ ਅਸੀਂ ਜਨਰੇਟ ਕਰਾਂਗੇ ਤੇ ਉਹ ਗਰੀਬ ਮੁਲਕਾਂ ਨੂੰ ਦੇਵਾਂਗੇ, ਤਾਂ ਕਿ ਉਹ ਆਪਣੇ ਲੋਕਾਂ ਦਾ ਜਿਹੜਾ ਉਜਾੜਾ ਉਹਨੂੰ ਰੋਕ ਸਕਣ, ਜਾਂ ਮੁੜ ਵਸੇਬਾ ਜਾਂ ਉਹਨਾਂ ਦਾ ਪਲਾਇਨ ਆ ਉਹਦੇ ਉੱਤੇ ਇਨਵੈਸਟ ਕਰ ਸਕਣ, ਇਨਫਰਾਸਟ੍ਰਕਚਰ ਇਨਵੈਸਟ ਕਰ ਸਕਣ, ਆਪਣੇ ਆਪ ਨੂੰ ਹੋਰ ਜ਼ਿਆਦਾ ਕਠੋਰ ਬਣਾ ਸਕਣ ਤੇ ਆਪਣੀਆਂ ਇੰਡਸਟਰੀਆਂ ਨੂੰ ਦੁਬਾਰਾ ਬਿਲਡ ਕਰ ਸਕਣ ਤੇ ਕੋਇਲੇ ਦੇ ਉੱਤੇ ਜਿਹੜੀ ਡਿਪੈਂਡੈਂਸ ਆ ਉਹ ਘਟਾ ਸਕਣ। ਉਹ ਕਹਿੰਦੇ ਵੀ ਐਤਕੀ ਅਸੀਂ ਤੁਹਾਨੂੰ ਹੋਰ ਨਵੇਂ ਫੈਸਲੇ ਨਹੀਂ ਲੈਣ ਦੇਣੇ, ਠੀਕ ਹੈ, ਜਿਹੜੇ ਪਹਿਲਾਂ ਕੀਤੇ ਆ ਪਹਿਲਾਂ ਉਹ ਪੂਰੇ ਕਰੋ, ਪਹਿਲਾਂ ਉਹਨਾਂ ਦੇ ਉੱਤੇ ਗੱਲ ਕਰੀਏ। ਹਰ ਵਾਰੀ ਨਵੇਂ ਫੈਸਲੇ ਤੇ ਨਵੇਂ ਚੀਜ਼ਾਂ ਲਈ ਜਾਂਦੇ ਆਪਾਂ, ਤੇ ਉਹ ਜਿਹੜੇ ਅੱਗਾ ਦੌੜ ਤੇ ਪਿੱਛਾ ਚੌੜ, ਹੁਣ ਐਤਕੀ ਜਿਹੜੀ ਇਹ ਗੱਲਬਾਤ ਇਹਦੇ ਉੱਤੇ ਹੋਣੀ ਹੈ। ਕਿਆ ਬਾਤ ਹੈ। ਸੋ ਨਹੀਂ, ਚਲੋ ਸਟੈਂਡ ਦੇਖੋ, ਇਹ ਤਾਂ ਹੁਣ ਲੈਣਾ ਪੈਣਾ, ਕਿਉਂਕਿ ਅਕਸਰ ਇਹ ਗੱਲ ਆਪਾਂ ਡਾਕਟਰ ਬਰਾੜ ਇੱਥੇ ਵੀ ਜਿਹੜੇ ਸੁਣਦੇ ਦੇਖਦੇ ਆ ਵੀ ਉਹ ਯਾਰ ਸਾਨੂੰ ਕਹੀ ਜਾਂਦੇ ਵੀ CO2 ਘਟਾਓ, ਮੀਥੇਨ ਘਟਾਓ, ਉਹ ਦੇਖੋ ਪਰਲੇ ਮੁਲਕ ਵਾਲੇ ਤਾਂ ਉਦਾਂ ਕਰੀ ਜਾਂਦੇ ਆ, ਉਹ ਤਾਂ ਕੁਛ ਕਰਦੇ ਨਹੀਂ ਆ। ਹੁਣ ਉਹ ਆ ਵੀ ਜੇ ਦੂਜਾ ਖੂਹ ਛਾਲ ਮਾਰੂ ਤੇ ਆਪਾਂ ਵੀ ਮਾਰਾਂਗੇ ਤਾਂ ਫਿਰ ਉਹ ਗੱਲ ਬਣਦੀ ਨਹੀਂ। ਹਾਂਜੀ, ਦੇਖੋ ਇਹਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ ਵੈਸੇ, ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਤਰਕ ਇਹ ਹੈ, ਜਿਹੜੇ ਮੁਲਕ ਨੇ ਭਾਰਤ ਵਰਗੇ, ਚੀਨ, ਦੱਖਣੀ ਅਫਰੀਕਾ ਜਾਂ ਏਸ਼ੀਆ ਦੇ ਹੋਰ ਮੁਲਕ ਆ, ਉਹ ਕਹਿੰਦੇ ਆ ਅਮਰੀਕਾ ਨੂੰ ਕਿ ਤੁਸੀਂ ਜਦੋਂ ਕੋਲਾ ਬਾਲਿਆ, ਤੁਸੀਂ ਸਭ ਤੋਂ ਪਹਿਲਾਂ ਇੰਡਸਟਰੀ ਸ਼ੁਰੂ ਕੀਤੀ, ਯੂਰਪ ਨੇ ਵੀ ਤੇ ਅਮਰੀਕਾ ਨੇ ਵੀ, ਤੁਸੀਂ ਅਮੀਰ ਹੋ ਗਏ ਉਸ ਇੰਡਸਟਰੀਅਲ ਰੈਵੋਲੂਸ਼ਨ ਦੇ ਸਿਰ ਤੇ। ਸੋ ਉਹ ਜਿਹੜੀ ਅਮੀਰੀ ਹੈ, ਤੁਸੀਂ ਉਹਦੇ ਕਰਕੇ ਹੁਣ ਤੁਹਾਨੂੰ ਗੱਲਾਂ ਆਉਂਦੀਆਂ ਨੇ, ਹੁਣ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਤੁਸੀਂ ਉਹ ਚੀਜ਼ ਨਾ ਕਰੋ। ਕਹਿੰਦੇ ਅਸੀਂ ਵੀ ਤਾਂ ਅਮੀਰ ਬਣਨਾ, ਕੋਲਾ ਬਾਲਣ ਤੋਂ ਬਿਨਾਂ ਅਸੀਂ ਆਪਦੀ ਇੰਡਸਟਰੀ ਕਿਵੇਂ ਚਲਾਈਏ। ਉਹ ਕਹਿੰਦੇ ਵੀ ਸਾਡੇ ਉੱਤੇ ਪਹਿਲਾਂ ਨਾ ਲਾਓ,
ਪਹਿਲਾਂ ਤੁਸੀਂ ਆਪਦਾ ਜਿਹੜਾ ਹਿਸਾਬ ਕਿਤਾਬ ਦੇਖੋ, ਰਿਵਰਸ ਕਰੋ, ਜੋ ਤੁਸੀਂ 1850 ਵੇਲੇ ਤੋਂ ਕੀਤਾ ਸਾਰੀ ਧਰਤੀ ਦੇ ਨਾਲ, ਪਹਿਲਾਂ ਉਹਦੀ ਜ਼ਿੰਮੇਵਾਰੀ ਕਬੂਲੋ ਤੇ ਸਾਨੂੰ ਪੈਸੇ ਦਿਓ ਜਿੰਨੇ ਬਣਦੇ ਆ, ਸਾਡੀ ਸਹਾਇਤਾ ਕਰੋ, ਸਾਨੂੰ ਡਿਕਟੇਟ ਨਾ ਕਰੋ। ਉਹਨਾਂ ਦਾ ਤਰਕ ਵੀ ਆਪਣੇ ਆਪ ਤੇ ਠੀਕ ਹੈ। ਸੋ ਇਹ ਡਿਪਲੋਮੇਸੀ ਦੇ ਨਾਲ ਇਹ ਚੀਜ਼ਾਂ ਹੱਲ ਹੋਣੀਆਂ ਕਿ ਕਿਹੜੀ ਧਿਰ ਕਿੰਨੇ ਕੰਪਰੋਮਾਈਜ਼ ਕਰਕੇ ਕਿੱਥੇ ਜੇ ਲੈ ਕੇ ਟੇਬਲ ਤੇ ਸੋ ਇਹ ਤਾਂ ਹੁਣ ਜੇ ਸਾਂਝੇ ਤੌਰ ਦੇ ਉੱਤੇ ਦੇਖਣਾ ਪੈਣਾ, ਜੇ ਇਨਸਾਨ ਨੇ ਸੋਚਦਾ ਵੀ ਧਰਤੀ ਦੇ ਉੱਤੇ ਲੰਮੇ ਸਮੇਂ ਦੇ ਲਈ ਆਪਾਂ ਰਹਿਣਾ ਆ, ਤੇ ਇਹ ਤਾਂ ਭਾਈ ਸਾਰਿਆਂ ਨੂੰ ਹੀ ਕੌੜੇ ਘੁੱਟ ਜਿਹੜੇ ਇਸ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਉਹ ਭਰਨੇ ਪੈਣੇ ਆ, ਵੱਡੇ ਕਦਮ ਜਿਹੜੇ ਉਸ ਦੇ ਵਿੱਚ ਚੱਕਣੇ ਪੈਣੇ ਆ। ਆਪਾਂ ਲੋਕਾਂ ਦੇ ਉੱਤੇ, ਜਾਨਵਰਾਂ ਦੇ ਉੱਤੇ ਦਾ ਅਸਰ ਦੇਖਿਆ, ਫੂਡ ਸਿਕਿਉਰਿਟੀ ਦੀ ਸ਼ੁਰੂ ਚ ਗੱਲ ਕੀਤੀ ਸੀ, ਐਗਰੀਕਲਚਰ ਦੇ ਉੱਤੇ ਇਸ ਦਾ ਕਾਫੀ ਭੈੜਾ ਅਸਰ ਆਪਾਂ ਜਿਹੜਾ ਉਹ ਦੇਖ ਰਹੇ ਹਾਂ। ਸੋ ਐਗਰੀਕਲਚਰ ਦੇ ਉੱਤੇ ਕਲਾਈਮੇਟ ਚੇਂਜ ਦਾ ਆਪਾਂ ਕਿੱਦਾਂ ਦੇਖਦੇ ਹਾਂ? ਜੀ, ਆਪਾਂ ਮਾੜੀ ਜੀ ਗੱਲ ਪਹਿਲਾਂ ਕੀਤੀ ਸੀ। ਦੇਖੋ, ਫੂਡ ਸਿਕਿਉਰਿਟੀ ਸਭ ਤੋਂ ਵੱਡੀ ਜਿਹੜੀ ਸਾਡੀ ਜ਼ਰੂਰਤ ਹੈ ਉਹ ਫੂਡ ਸਿਕਿਉਰਿਟੀ ਦੀ ਹੈ, ਕਿਉਂਕਿ ਹੁਣ 6 ਬਿਲੀਅਨ, ਫਿਰ 7 ਬਿਲੀਅਨ, ਫਿਰ 9 ਬਿਲੀਅਨ, ਬੜੀ ਛੇਤੀ ਜਿਹੜੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਜਾਣੀ ਹੈ। ਇਹਨੂੰ ਫੀਡ ਕਰਨ ਵਾਸਤੇ ਸਾਨੂੰ ਪਾਏਦਾਰ ਤਰੀਕਿਆਂ ਤੋਂ, ਪਾਏਦਾਰ ਵਸੀਲਿਆਂ ਤੋਂ ਸਾਡੀ ਖੁਰਾਕ ਉਹ ਬਹੁਤ ਜ਼ਰੂਰੀ ਹੈ। ਤੇ ਪਹਿਲੀ ਤਾਂ ਗੱਲ, ਸਾਡੇ ਕੋਲ ਇੰਨੀ ਜ਼ਮੀਨ ਹੀ ਨਹੀਂ ਰਹੀ। ਬਹੁਤ ਸਾਰੀ ਜ਼ਮੀਨ ਹੈ ਜਿਹੜੀ ਸ਼ਹਿਰਾਂ ਦੇ ਵਿੱਚ ਆ ਰਹੀ ਹੈ, ਬਹੁਤ ਸਾਰੀ ਜ਼ਮੀਨ ਹੈ ਸਾਡੀ ਲੂਣਾਂ ਦੇ ਕਰਕੇ ਬੰਜਰ ਹੁੰਦੀ ਜਾ ਰਹੀ ਹੈ ਦੁਨੀਆ ਦੀ ਹਰ ਸਾਲ। ਬਹੁਤ ਸਾਰੀ ਜ਼ਮੀਨ ਹੈਗੀ ਹੈ ਜਿਹੜੀ ਉਹ ਅਸੀਂ ਉਹਦੇ ਵਿੱਚੋਂ ਪੈਦਾਵਾਰ, ਉਹਦੀ ਜ਼ਮੀਨ ਦੀ ਸਿਹਤ ਇੰਨੀ ਵਿਗਾੜ ਦਿੱਤੀ ਹੈ ਕਿ ਉਹਦੀ ਪੈਦਾਵਾਰ ਪਹਿਲਾਂ ਜਿੰਨੀ ਨਹੀਂ ਹੁੰਦੀ। ਉੱਤੋਂ ਪਾਣੀ ਦੀ ਥੁੜ ਤੇ ਉੱਤੋਂ ਇਹ ਕਲਾਈਮੇਟ ਚੇਂਜ ਦੇ ਅਸਰ। ਸੋ ਸਾਡੀਆਂ ਚੁਣੌਤੀਆਂ ਵੱਧ ਨੇ ਤੇ ਲੋੜਾਂ ਉਸ ਤੋਂ ਵੀ ਜ਼ਿਆਦਾ ਵਧੀ ਜਾਂਦੀਆਂ ਨੇ। ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਚੀਜ਼ ਆਉਂਦੀ ਹੈ, ਦੇਖੋ ਪੰਜਾਬ ਦੇ ਕੰਟੈਕਸਟ ਦੇ ਵਿੱਚ ਵੀ ਆਪਾਂ ਜਦੋਂ ਗੱਲ ਕਰਦੇ ਹਾਂ, ਕਿਸਾਨੀ ਅੰਦੋਲਨ ਹੋ ਕੇ ਹਟਿਆ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਵਿਚਾਰਾਂ ਕੀਤੀਆਂ ਨੇ। ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਫੂਡ ਸਿਕਿਉਰਿਟੀ ਆ, ਉਹਦੇ ਉੱਤੇ ਸਾਨੂੰ ਹਰੇਕ ਮੁਲਕ ਨੂੰ ਆਪਣੀ ਡੋਮੈਸਟਿਕ ਫੂਡ ਸਿਕਿਉਰਿਟੀ, ਡੋਮੈਸਟਿਕ ਫੂਡ ਸਪਲਾਈ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਵੱਡੇ ਪੱਧਰ ਦੇ ਉੱਤੇ ਜਿਹੜਾ ਕਾਰਪੋਰੇਟ ਸਿਸਟਮ ਹੈ, ਕਿ ਕਹਿ ਦਈਏ ਕਿ ਇੱਕ ਵੱਡੀ ਕੰਪਨੀ ਹੈ, ਉਹ ਇੱਕ ਬ੍ਰਾਜ਼ੀਲ ਦੀ ਕੰਪਨੀ ਹੈ, ਉਹ ਅਮਰੀਕਾ ਦੇ ਵਿੱਚ ਵੀ ਉਹਦੇ ਕੋਲੇ ਲੈਂਡ ਹੈਗੀ ਆ, ਉਹਦੇ ਕੋਲੇ ਯੂਰਪ ਦੇ ਵਿੱਚ ਵੀ ਲੈਂਡ ਆ, ਤੇ ਉਹ ਸਾਰੇ ਕਿਤੇ ਫੂਡ ਇੱਧਰ ਉੱਧਰ ਕਰ ਰਹੀ ਹੈ। ਉਸ ਚੀਜ਼ ਦੇ ਨਾਲ ਨਹੀਂ ਪੂਰਿਆ ਜਾਣਾ। ਛੋਟੇ ਪੱਧਰ ਦੇ ਉੱਤੇ, ਲਘੂ ਪੱਧਰ ਦੇ ਉੱਤੇ ਵੀ ਆਪਾਂ ਨੂੰ ਕੁਛ ਨਾ ਕੁਛ ਹੱਲ ਕਰਨੇ ਪੈਣੇ ਇਹਨਾਂ ਚੀਜ਼ਾਂ ਦੇ, ਸਿਟੀਜ਼ ਦੇ ਪੱਧਰ ਦੇ ਉੱਤੇ, ਕਾਉਂਟੀਜ਼ ਦੇ ਪੱਧਰ ਦੇ ਉੱਤੇ। ਸੋ ਇੱਕ ਤਾਂ ਚੀਜ਼ ਇਹ ਹੈ। ਦੂਸਰੀ ਚੀਜ਼ ਇਹ ਹੈ ਕਿ ਜਿਹੜੀਆਂ ਆਦਤਾਂ ਨੇ ਸਾਡੀਆਂ, ਫੂਡ ਵੇਸਟੇਜ ਹੈ, ਓਵਰਆਲ ਸਮੁੱਚੇ ਗਲੋਬਲ ਪੱਧਰ ਤੇ ਉਹ ਘਟਾਉਣੀ ਪੈਣੀ ਹੈ। ਤੁਸੀਂ ਦੇਖੋ, ਆਪਾਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਮੈਂ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰੀ ਕਬੂਲਦਾ ਕਿ ਆਪਾਂ ਇੰਨੇ ਵਿਗੜੇ ਹੋਏ ਹੋ ਜਾਂਦੇ ਹਾਂ ਕਿ ਆਪਾਂ ਸੁਪਰ ਮਾਰਕੀਟ ਜਾਂਦੇ ਹਾਂ, ਆਪਾਂ ਦੇਖਦੇ ਹਾਂ ਜੀ ਇੱਕ ਸੇਬ ਦੀਆਂ ਫਾੜੀਆਂ ਕੱਟ ਕੇ ਸੇਬ ਪੈਕ ਕੀਤਾ, ਉਹ ਆਇਆ ਕਿੱਥੋਂ ਹੈ ਜੀ? ਉਹ ਇੰਗਲੈਂਡ ਤੋਂ ਆਇਆ ਜਾਂ ਉਹ ਨਿਊਜ਼ੀਲੈਂਡ ਤੋਂ ਆਇਆ। ਉਸ ਇੱਕ ਸੇਬ ਨੂੰ ਨਿਊਜ਼ੀਲੈਂਡ ਤੋਂ ਆਉਣ ਦੇ ਵਿੱਚ ਕਿੰਨਾ ਜ਼ਿਆਦਾ ਕਾਰਬਨ এনवायरमेंट ਦੇ ਵਿੱਚ ਪਲਾਸਟਿਕ ਆਇਆ ਵੀ ਪਲਾਸਟਿਕ ਦੇ ਵਿੱਚ ਹੈ। ਉਹ ਜਿਹੜੀ ਲੋਕਲ ਫੂਡ ਸਪਲਾਈ ਹੈ ਤੇ ਲੋਕਲ ਐਗਰੀਕਲਚਰ ਸਿਸਟਮਸ ਨੇ, ਉਹਨਾਂ ਨੂੰ ਆਪਾਂ ਨੂੰ ਇਸ ਤਰੀਕੇ ਦੇ ਨਾਲ ਬਿਲਡ ਕਰਨਾ ਪੈਣਾ। ਥੋੜ੍ਹੀਆਂ ਜਿਹੀ ਚੀਜ਼ਾਂ ਆਪਾਂ ਨੂੰ ਹਿਸਟਰੀ ਤੋਂ ਸਿੱਖਣੀਆਂ ਪੈਣੀਆਂ। 500 ਸਾਲ ਪਹਿਲਾਂ, 1000 ਸਾਲ ਪਹਿਲਾਂ ਅਸੀਂ ਕਿਵੇਂ ਰਹਿੰਦੇ ਸੀ। ਉਹ ਛੋਟੇ ਪੱਧਰ ਦੇ ਉੱਤੇ ਆਪਣੀਆਂ ਆਪਦੀਆਂ ਖਾਹਿਸ਼ਾਂ ਜਾਂ ਆਪਣੀਆਂ ਆਪਦੀਆਂ ਵੇਸਟੇਜ ਜਾਂ ਕਹਿ ਲਓ ਕਿ ਸ਼ਾਹੀ ਠਾਠ ਬਾਠ, ਉਹਦੇ ਵਿੱਚ ਆਪਾਂ ਨੂੰ ਦੇਖਣਾ ਪੈਣਾ ਵੀ ਕੀ ਇਹ ਜਾਇਜ਼ ਹੈ, ਵੀ ਜਿਹੜੀ ਮੈਂ ਆਹ ਚੀਜ਼ ਖਾ ਰਿਹਾ ਜਾਂ ਚੀਜ਼, ਹੁਣ ਮੀਟ ਹੈ, ਮੀਟ ਖਾਣਾ, ਇਹ ਵੀ ਮੈਂ ਮੀਟ ਖਾਣਾ ਜਾਂ ਵੈਜੀਟੇਰੀਅਨ ਹੋਣਾ, ਮੈਨੂੰ ਕੋਈ ਹੋਰ ਬੰਦਿਸ਼ ਨਹੀਂ ਹੈ, ਕੋਈ ਧਾਰਮਿਕ ਜਾਂ ਕੁਛ ਨਹੀਂ ਹੈ। ਪਰ ਜੇ ਮੈਂ ਮੀਟ ਨਾ ਖਾਣ ਬਾਰੇ ਗੱਲ ਕਰਦਾ ਤਾਂ ਉਹਦੇ ਪਿੱਛੇ ਇਹ ਕਾਰਨ ਹੁੰਦਾ ਕਿ ਮੀਟ ਖਾਣਾ ਧਰਤੀ ਦੇ ਉੱਤੇ ਬੋਝ ਨੂੰ ਵਧਾਉਣ ਵਾਲੀ ਗੱਲ ਹੈ। ਜੇ ਤੁਸੀਂ ਇੱਕ ਮੀਟ ਵਾਲੀ ਪੈਟੀ ਖਾਂਦੇ ਹੋ, ਉਹਦੀ ਬਜਾਏ ਤੁਸੀਂ ਦਾਲ ਦੀ ਕੌਲੀ ਖਾ ਲੈਂਦੇ ਹੋ, ਤਾਂ ਉਹ ਦਾਲ ਦੀ ਕੌਲੀ ਹੈ ਜਿਹੜੀ, ਉਹਦੇ ਨਾਲ ਤੁਸੀਂ ਧਰਤੀ ਦੇ ਉੱਤੇ ਘੱਟ ਬੋਝ ਬਣਦੇ ਹੋ। ਰੱਜ ਲਗਭਗ ਓਨੇ ਜਾਓਗੇ। ਇਹ ਹੈ ਵੀ ਤੁਹਾਡਾ ਜਿਹੜਾ ਸਵਾਦ ਹੈ ਉਹਦੇ ਵਿੱਚ ਥੋੜਾ ਜਿਹਾ ਸਾਦਾ ਰਹਿਣ ਵਾਲੀ ਗੱਲ ਦੇ ਉੱਤੇ ਜਿਹੜਾ ਆਪਾਂ ਹੁਣ ਦੇਖੋ, ਆਪਾਂ ਬਰਫ਼ਾਂ ਵੀ ਦੇਖਦੇ ਹਾਂ, ਕਈ ਕੁਛ ਜਿਹੜਾ ਉਹ ਦੇਖਦੇ ਹਾਂ। ਇਹ ਇੱਕ ਜ਼ਰੂਰ ਚਿੰਤਾ ਜਿਹੜੀ ਆ ਉਹ ਆਉਣ ਵਾਲੇ ਭਵਿੱਖ ਦੇ ਲਈ, ਆਪਣੇ ਬੱਚਿਆਂ ਦੇ ਲਈ ਖਾਸ ਕਰਕੇ ਬਣੀ। ਪਤਾ ਨਹੀਂ ਇਹਨਾਂ ਨੂੰ ਵਿਚਾਰਿਆਂ ਨੂੰ ਕੁਛ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਕਿ ਨਹੀਂ, ਜਿਹੜੀਆਂ ਉਹ ਮਿਲਣਗੀਆਂ। ਕੁਛ ਅਨਟੱਚਡ ਵੀ ਨੇਚਰ ਵਾਲਾ ਕੁਛ ਰਹਿ ਜਾਊਗਾ ਕਿ ਨਹੀਂ। ਮੈਨੂੰ ਇਹ ਲੱਗਦਾ ਕਿ ਇੱਥੇ ਮੈਂ ਇੱਕ ਪੋਜ਼ਿਟਿਵ ਗੱਲ ਇਹ ਵੀ ਕਰਨੀ ਚਾਹੁੰਦਾ ਕਿ ਹੁਣ ਰੀਸੈਂਟ ਪੈਂਡੈਮਿਕ ਆਈ ਨਾ ਜੀ, ਪੈਂਡੈਮਿਕ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਤੇ ਸੋਚਣ ਲਈ ਮਜਬੂਰ ਕਰਤਾ। ਸੋ ਅਸੀਂ ਹੁਣ ਸੋਚਦੇ ਹਾਂ ਕਿ ਸਾਡੀ ਫੂਡ ਕਿੱਥੋਂ ਆ ਰਹੀ ਹੈ, ਅਸੀਂ ਪੈਕਟਾਂ ਵਾਲਾ ਭੋਜਨ ਘਟਾਈਏ, ਅਸੀਂ ਫਰੈਸ਼ ਖਾਈਏ। ਬਹੁਤ ਸਾਰੇ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰਤਾ ਕਿ ਕਿਹੜੀ ਸਬਜ਼ੀ ਚੋਂ, ਕਿਹੜੇ ਫਲ ਚੋਂ ਕਿੰਨੇ ਵਿਟਾਮਿਨ ਆਉਂਦੇ ਆ। ਸੋ ਇਹ ਜਿਹੜੀ ਇੰਨੀ ਜ਼ਿਆਦਾ ਜਾਣਕਾਰੀ ਵਾਸਤੇ ਭੁੱਖ ਜਿਹੜੀ ਲੋਕਾਂ ਦੀ, ਉਹ ਪਹਿਲਾਂ ਕਦੇ ਨਹੀਂ ਸੀ।
ਕੁਦਰਤੀ ਤੌਰ ਦੇ ਉੱਤੇ ਇੰਨੀ ਵੱਡੀ ਬਿਮਾਰੀ ਆਈ ਤੇ ਲੋਕਾਂ ਨੇ ਇਸ ਪਾਸੇ ਨੂੰ ਸੋਚਣਾ ਸ਼ੁਰੂ ਕਰਤਾ। ਇਹਦੇ ਵਿੱਚ ਮੈਂ ਇਹ ਗੁਜ਼ਾਰਿਸ਼ ਸਾਰਿਆਂ ਨੂੰ ਕਰੂੰਗਾ ਕਿ ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਆਪਣੀ ਅਗਲੀ ਪੀੜ੍ਹੀ ਨੂੰ, ਕਿਉਂਕਿ ਸਾਨੂੰ ਇੱਕ ਐਡਵਾਂਟੇਜ ਆ ਜੀ, ਪੰਜਾਬੀ ਹੋਣ ਦੇ ਨਾਤੇ ਅਸੀਂ ਇਤਿਹਾਸਕ ਤੌਰ ਦੇ ਉੱਤੇ ਖੇਤੀਬਾੜੀ ਆਧਾਰਿਤ ਕੌਮ ਆ। ਬਿਲਕੁਲ। ਸਾਡੇ ਪਰਿਵਾਰ ਖੇਤੀਬਾੜੀ ਦੇ ਨਾਲ ਇਮੋਸ਼ਨਲ ਤੌਰ ਤੇ ਵੀ ਜੁੜੇ ਨੇ, ਇਸ ਕਰਕੇ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ। ਅਸੀਂ ਕੋਈ ਇਦਾਂ ਦੀ ਸੱਭਿਅਤਾ ਨਹੀਂ ਕਿ ਬਰਫ਼ਾਂ ਦੇ ਵਿੱਚ ਜਾਂ ਇਦਾਂ ਹੀ ਰਹੇ। ਸੋ ਸਾਡੇ ਲਈ ਬਹੁਤ ਸੌਖਾ ਅਗਲੀ ਪੀੜ੍ਹੀ ਨੂੰ ਨਾਲ ਲੈ ਕੇ ਚੱਲਣਾ, ਭਾਵੇਂ ਕੋਈ ਛੋਟਾ ਮੋਟਾ ਫਾਰਮ ਓਨ ਕਰਨਾ ਜਾਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਉਹ ਜਿਹੜਾ ਸਕਿੱਲ ਸੈੱਟ ਡਿਵੈਲਪ ਕਰਨਾ, ਬੱਚਿਆਂ ਨੂੰ ਜਾਗਰੂਕ ਕਰਨਾ ਤੇ ਆਪਣੇ ਆਪ ਨੂੰ ਵੀ ਕੁਦਰਤ ਦੇ ਨੇੜੇ ਲੈ ਕੇ ਜਾਣਾ। ਉਹਦੇ ਵਿੱਚ ਰਿਕ੍ਰੀਏਸ਼ਨਲ ਐਕਟੀਵਿਟੀਜ਼ ਵੀ ਹੋ ਸਕਦੀਆਂ, ਭਾਵੇਂ ਅਸੀਂ ਆਪਣੇ ਬੱਚਿਆਂ ਨੂੰ ਕੈਂਪਿੰਗ ਕਰਨ ਵਾਸਤੇ ਵੀ ਲੈ ਕੇ ਜਾਈਏ ਵੀਕਐਂਡ ਦੇ ਉੱਤੇ, ਯੋਸੇਮਿਟੇ ਲੈ ਜਾਈਏ, ਸ਼ੇਵਰ ਲੇਕ ਲੈ ਜਾਈਏ, ਪਰ ਉਹਦੇ ਵਿੱਚ ਉਹ ਜਦੋਂ ਕੁਦਰਤ ਦੇ ਨੇੜੇ ਰਹਿੰਦੇ ਆ ਤਾਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਮੈਂ ਇੱਕ ਹਾਸੋਹੀਣੀ ਗੱਲ ਦੱਸਦਾ ਹੁੰਦਾ ਕਿ ਅਮਰੀਕਾ ਦੇ ਬੱਚੇ ਬਹੁਤ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਆ, ਸ਼ਾਇਦ ਉਹ ਜਿਹੜੇ ਸ਼ਹਿਰੀ ਬੱਚੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਪਹਾੜ ਨੇ, ਜਿਹੜੇ ਰੁੱਖ ਨੇ, ਇਹ ਤਾਂ ਸਾਡੇ ਫਰਨੀਚਰ ਵਾਸਤੇ ਬਣੇ, ਵੀ ਇਹ ਰੁੱਖ ਜਿਹੜੇ ਕੱਟ ਕੇ ਸਾਡਾ ਫਰਨੀਚਰ ਬਣ ਗਿਆ, ਇਹ ਕੁਦਰਤ ਨੇ ਸਾਡੇ ਵਾਸਤੇ। ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਉਸ ਚੀਜ਼ ਦਾ ਹਿੱਸਾ ਹਾਂ ਤੇ ਅਸੀਂ ਉਸ ਚੀਜ਼ ਦੇ ਨਾਲ ਇੱਕਮਿਕ ਹਾਂ। ਜਿਵੇਂ ਜਿਵੇਂ ਅਸੀਂ ਬੱਚਿਆਂ ਨੂੰ ਸਬਜ਼ੀਆਂ ਆਪ ਉਗਾ ਕੇ ਜਾਂ ਉਸ ਮਾਹੌਲ ਦੇ ਵਿੱਚ ਅਸੀਂ ਇੱਕਮਿਕ ਕਰਾਂਗੇ, ਉਵੇਂ ਉਵੇਂ ਉਹਨਾਂ ਦੇ ਆਪਣੇ ਆਪ ਹੀ ਜਾਗਰੂਕਤਾ ਵਧੂਗੀ, ਉਹ ਆਪਣੇ ਵਸੀਲੇ ਆਪ ਪੈਦਾ ਕਰ ਲੈਣਗੇ, ਉਹਨਾਂ ਦਾ ਪ੍ਰੇਮ ਵਧੂਗਾ ਕੁਦਰਤ ਦੇ ਨਾਲ, ਜਿਹੜਾ ਆ ਆਟੋਮੈਟਿਕਲੀ ਜਿਹੜਾ ਉਹ ਪ੍ਰੇਮ ਇਸ ਚੀਜ਼ ਦੇ ਵਿੱਚ ਵੱਧਦਾ ਆ। ਗੱਲਾਂ ਬਾਤਾਂ ਬਥੇਰੀਆਂ ਹੁੰਦੀਆਂ ਨੇ, ਸਮਾਂ ਜਿਹੜਾ ਉਹ ਦੌੜ ਜਾਂਦਾ ਹੈ, ਉਹ ਕਿਸੇ ਦੇ ਵੀ ਵਕਤ ਹੱਥ ਨਹੀਂ ਆਉਂਦਾ। ਸੋ ਇਹ ਵਕਤ ਖੁੰਝਣਾ ਨਹੀਂ ਚਾਹੀਦਾ, ਆਪਾਂ ਨੂੰ ਇਹ ਚਾਹੀਦਾ ਵੀ ਇਹ ਜਿਹੜਾ ਕਲਾਈਮੇਟ ਚੇਂਜ, ਆਲਮੀ ਤਪਸ਼, ਇਹ ਸਾਰੀਆਂ ਚੀਜ਼ਾਂ ਇਸ ਦੇ ਉੱਤੇ ਸਿਰ ਜੋੜ ਕੇ ਬੈਠ ਕੇ ਤੇ ਆਪਣੇ ਕੋਲੋਂ ਜਿੰਨਾ ਕੁ ਹੋ ਸਕਦਾ ਆ ਉਹ ਕਰਦੇ ਜਾਈਏ। ਅਖੀਰ 'ਚ ਥੋੜ੍ਹੀਆਂ ਜਿਹੀਆਂ ਜੇ ਗੱਲਾਂ ਆਪਾਂ ਥੋੜ੍ਹੀਆਂ ਜਿਹੀਆਂ ਇਸ ਦੇ ਉੱਤੇ ਕਰੀਏ ਵੀ ਕਲਾਈਮੇਟ ਚੇਂਜ ਨੂੰ ਰਿਵਰਸ ਕਰਨ ਦੇ ਲਈ ਕਿੱਦਾਂ ਦੇ ਉਪਰਾਲੇ ਤੁਸੀਂ ਦੇਖਦੇ ਆ ਵੀ ਹੋਣੇ ਚਾਹੀਦੇ ਤੇ ਖੁਦ ਆਪ ਕੀ ਆਪਾਂ ਇੰਡੀਵਿਜੂਅਲ ਤੌਰ ਤੇ ਕਰ ਸਕਦੇ? ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਹਿ ਹੀ ਦਿੱਤੀ ਕਿ ਆਪਣੇ ਆਪ ਨੂੰ ਐਜੂਕੇਟ ਕਰੀਏ, ਆਪਣੇ ਆਪ ਨੂੰ ਅਵੇਅਰ ਕਰੀਏ। ਸ਼ੁਰੂਆਤ ਜਿਹੜੀ ਅੱਜ ਦੀ ਗੱਲਬਾਤ ਇਸੇ ਕਰਕੇ ਆਪਾਂ ਕਰ ਰਹੇ ਹਾਂ। ਮੇਰੀ ਇੱਛਾ ਹੋਊਗੀ ਕਿ ਜੇ ਜਿੰਨੇ ਵੀ ਲਿਸਨਰ ਸਾਨੂੰ ਸੁਣ ਰਹੇ ਨੇ ਜਾਂ ਦਰਸ਼ਕ ਦੇਖ ਰਹੇ ਨੇ, ਉਹ ਘੱਟੋ ਘੱਟ ਇਸ ਚੀਜ਼ ਦੇ ਬਾਰੇ ਸੋਚਣਾ ਸ਼ੁਰੂ ਕਰਨ ਤੇ ਜਦੋਂ ਵੀ ਕੋਈ ਇੱਦਾਂ ਦੀ ਖਬਰ ਆਵੇ ਤਾਂ ਉਹ ਅਖਬਾਰ ਦਾ ਪੰਨਾ ਨਾ ਬਦਲਣ, ਸਗੋਂ ਉਹਨੂੰ ਦਿਲਚਸਪੀ ਨਾਲ ਪੜ੍ਹਨ। ਜੇ ਕਿਤੇ ਟੀਵੀ ਦੇ ਉੱਤੇ ਖਬਰ ਆ ਰਹੀ ਹੈ ਜਾਂ ਕੋਈ ਬੰਦਾ ਬੋਲ ਰਿਹਾ, ਭਾਵੇਂ ਉਹ ਚੋਣਾਂ 'ਚ ਖੜਾ, ਭਾਵੇਂ ਉਹ ਕੋਈ ਯੂਨੀਵਰਸਿਟੀ ਦਾ ਬੰਦਾ ਹੈ, ਸੋ ਉਹਨੂੰ ਸੁਣੋ ਤੇ ਉਹਨਾਂ ਨੂੰ ਜਦੋਂ ਆਪਾਂ ਆਪਣੇ ਆਪ ਨੂੰ ਐਜੂਕੇਟ ਕਰਾਂਗੇ ਤਾਂ ਫਿਰ ਸਾਨੂੰ ਵੀ ਇਹ ਪਤਾ ਲੱਗੂਗਾ ਕਿ ਅਸੀਂ ਕਿਹੜੇ-ਕਿਹੜੇ ਸਵਾਲ ਪੁੱਛਣੇ ਆ, ਕਿਹੜੇ-ਕਿਹੜੇ ਸਵਾਲ ਪੁੱਛਣੇ ਆ ਤੇ ਕਿਹੜੇ-ਕਿਹੜੇ ਹੱਲ ਆ ਉਹ ਆਪਾਂ ਉਹਨਾਂ ਲੋਕਾਂ ਤੋਂ ਲੈਣੇ ਆ। ਜਿਹੜੇ ਆਪਦੇ ਤੌਰ ਦੇ ਉੱਤੇ ਹੱਲ ਨੇ, ਅਸੀਂ ਘਰ ਦੇ ਪੱਧਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਪਾਣੀ ਨੂੰ ਬਚਾਉਣ ਦੇ ਲਈ। ਘਰਾਂ ਦੇ ਵਿੱਚ ਲਾਉਣ ਦੀ ਮੈਂ ਦੇਖ ਰਿਹਾ ਇੱਕ UC ਡੇਵਿਸ ਦੀ ਰਿਪੋਰਟ ਜਿਹੜੀ ਛਪੀ ਆ, ਉਹ ਲਾਉਣ ਵੀ ਘਟਦੇ ਜਾ ਰਹੇ ਨੇ। ਉਹ ਲੋਕ ਕਹਿੰਦੇ ਆ ਵੀ ਸਾਨੂੰ ਘਾਹ ਦੇ ਲਾਉਣ ਨੂੰ ਮੇਨਟੇਨ ਕਰਨ ਦੀ ਏਡੀ ਕੋਈ ਗੱਲ ਨਹੀਂ, ਸੀ ਬਗੀਚੀ ਲਾ ਲੈਂਦੇ, ਨਾਲੇ ਤਾਂ ਸਬਜ਼ੀਆਂ ਖਾਵਾਂਗੇ, ਨਾਲੇ ਪਾਣੀ ਦੀ ਘੱਟ ਵਰਤੋਂ ਹੋਊਗੀ। ਤੇ ਜੇ ਤੁਸੀਂ ਲਾਉਣਾ ਵੀ, ਲਾਉਣ ਦੀ ਜਗ੍ਹਾ ਤੇ ਕੁਝ ਚੀਜ਼ ਲਾਉਣੀ ਵੀ ਹੈ ਤਾਂ ਨੇਟਿਵ ਵੈਜੀਟੇਸ਼ਨ ਲਾਓ, ਜਿਹੜੇ ਇੱਥੋਂ ਦੇ ਨੇਟਿਵ ਘਾਹ ਨੇ ਕੈਲੀਫੋਰਨੀਆ ਦੇ, ਜਿਹੜੇ ਤੁਹਾਡੇ ਵਾਤਾਵਰਨ ਦੇ ਵਿੱਚ ਇੱਕਮਿਕ ਹੋਏ ਨੇ ਹਜ਼ਾਰਾਂ ਸਾਲਾਂ ਤੋਂ, ਸੋ ਉਹ ਲਾਓ। ਇੱਕ ਚੀਜ਼ ਇਹ ਹੋ ਗਈ। ਫਿਰ ਆਪਾਂ ਗੱਲ ਕੀਤੀ ਹੈ ਸੋਲਰ ਸਿਸਟਮ ਦੀ ਜਾਂ ਰੀਨਿਊਏਬਲ ਸੋਰਸਸ ਆਫ ਐਨਰਜੀ ਹੈ, ਉਹਨਾਂ ਦੇ ਉੱਤੇ ਡਿਪੈਂਡੈਂਸ ਜਿਹੜੀ ਉਹ ਆਪਾਂ ਨੂੰ ਕਰਨੀ ਦੀ ਲੋੜ ਹੈ। ਖਾਸ ਤੌਰ ਤੇ ਆਪਣੀਆਂ ਕਾਰਾਂ ਦੇ ਵਿੱਚ ਫਿਊਲ ਕਿਸ ਤਰ੍ਹਾਂ ਦਾ ਆਪਾਂ ਵਰਤ ਰਹੇ ਹਾਂ। ਜਿਹੜੀ ਇੱਕ ਚੀਜ਼ ਮੈਂ ਵੀ ਇਹ ਮਹਿਸੂਸ ਕੀਤੀ, ਮੈਨੂੰ ਐਤਕੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਕੰਮ ਦੇ ਸਿਲਸਿਲੇ ਵਿੱਚ ਕਰਨਾ ਪੈਂਦਾ ਜੀ, ਐਤਕੀ ਹਜ਼ਾਰਾਂ ਮੀਲ ਹਵਾਈ ਜਹਾਜ਼ ਦੇ ਉੱਤੇ। ਸੋ ਮੈਂ ਵੀ ਇਸ ਚੀਜ਼ ਦਾ ਗਿਲਟੀ ਹਾਂ ਕਿ ਮੈਂ ਕੀਤੇ, ਪਰ ਜੇ ਕਿਤੇ ਹੋ ਸਕਦਾ ਤਾਂ ਉਹ ਵੀ ਆਪਾਂ ਘਟਾਈਏ ਜੀ। ਜ਼ਰੂਰੀ ਨਹੀਂ ਵੀ ਆਪਾਂ ਹਵਾਈ ਜਹਾਜ਼ ਦੇ ਉੱਤੇ ਜਾਣਾ, ਕਿਉਂਕਿ ਹਵਾਈ ਜਹਾਜ਼ ਦੇ ਉੱਤੇ ਜਾਣਾ ਵਰਸਸ ਟ੍ਰੇਨ ਦੇ ਵਿੱਚ ਇੰਨੇ ਬੰਦੇ ਬੈਠਣੇ, ਉਹਦੇ ਨਾਲ ਵੀ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਸੋ ਇਹ ਇੱਕ ਡਿਫਰੈਂਟ ਟੌਪਿਕ ਆ ਵੀ ਇੱਥੇ ਟ੍ਰੇਨ ਕਿਉਂ ਨਹੀਂ ਵਿਕਸਿਤ, ਇੱਥੇ ਕਿਹੜੀ ਇੰਡਸਟਰੀ ਦਾ ਕਿਹਦਾ ਜ਼ਿਆਦਾ ਜਿਹੜਾ ਦਬਦਬਾ ਆ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਕਿਸੇ ਦਿਨ ਇਹਦੇ ਤੇ ਵੀ ਆਪਾਂ ਚਰਚਾ ਕਰਾਂਗੇ, ਪਰ ਅੱਜ ਹੁਣ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਪਰ ਡਾਕਟਰ ਬਰਾੜ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਵੀ ਸਾਡੇ ਜਿਹੜੇ ਦਰਸ਼ਕ ਤੇ ਜਿਹੜੇ ਸਰੋਤੇ ਆ ਉਹਨਾਂ ਨੂੰ ਇਸ ਜਿਹੜੇ ਜਲਵਾਯੂ ਪਰਿਵਰਤਨ ਆ, ਇਹ ਜਿਹੜਾ ਹੋ ਰਿਹਾ ਆ, ਆਲਮੀ ਤਪਸ਼ ਜਿਹੜੀ ਆ, ਪੌਣ ਪਾਣੀ ਦੇ ਬਦਲਾਵ ਆ, ਉਹਦੇ ਕਰਕੇ ਜਿਹੜੀਆਂ ਵਿਪਤਾਵਾਂ ਆਪਣੇ ਸਾਹਮਣੇ ਦਰਪੇਸ਼ ਨੇ, ਵੀ ਉਹਦੇ ਪ੍ਰਤੀ ਜਾਗਰੂਕ ਹੋਏ ਤੇ ਆਉਣ ਵਾਲੇ ਸਮੇਂ 'ਚ ਆਪਾਂ ਇਸ ਦੇ ਹੱਲ ਕੀ ਆ, ਕਿੱਦਾਂ ਹੋਰ ਇਸ ਦੇ ਵਿੱਚ ਕੀ ਕੁਛ ਹੋਰ ਡੂੰਘਾਈ ਜਾ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਦੇ ਲਈ ਸਟੂਡੀਓ 'ਚ ਆਉਣ ਦੇ ਲਈ, ਗੱਲਬਾਤ ਕਰਨ ਦੇ ਲਈ ਬਹੁਤ ਧੰਨਵਾਦ ਡਾਕਟਰ ਬਰਾੜ। ਮਿਹਰਬਾਨੀ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇਹ ਸੀਗੀ ਸਾਡੀ ਅੱਜ ਦੀ ਗੱਲਬਾਤ ਡਾਕਟਰ ਬਰਾੜ ਹੋਣਾ ਦੇ ਨਾਲ, ਜੋ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜੇ ਫ੍ਰੈਸਨੋ ਇੱਥੇ ਆ,
ਯੂਨੀਵਰਸਿਟੀ, ਉੱਥੇ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਨੇ। ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਆਉਣ ਵਾਲੇ ਸਮੇਂ 'ਚ ਫਿਰ ਹੋਰ ਗੱਲਾਂ ਬਾਤਾਂ ਲੈ ਕੇ ਆਪਾਂ ਹਾਜ਼ਰ ਹੁੰਦੇ ਰਵਾਂਗੇ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।